साडा दिल भी हुण इतना करदा तुहानूं जफ्फियां पा के मिलीए। हुण जदों असीं इधर आए हैं ना, असीं ते निके निके, तुसीं भी निके निके सी, जेहड़े वडेरे तो वो ते रब नूं प्यारे हो गए। हुण साडीआं तुहाडीआं मुलाकातां। केड़ा बोलदा? राम रामलाल। तू तो बुढ़ा हो गया, मैं तो छोटा। तेरी बात नहीं देखती है, शक्ल नहीं देखती। ओए होए। नजर दोनों की कमजोर हो गई। सानू तुहाडे देखण नाल खुशी इन्नी हो गई है कि असीं उस बगरूई दियां बाजारां 'च फिर रहे हैं। हाँ जी, अल्लाह ताला दी जात पाक अगर सानू फुर्सत दवे असीं फिर अगे मंगू मिलिए जुलिए। साडे दिन बहुत अच्छे लंघे है। वो हवेली ਅਸੀਂ ਉਸ ਮਿੱਟੀ ਨੂੰ ਉਸ ਜਗ੍ਹਾ ਨੂੰ ਕਿੱਦਾਂ ਭੁੱਲ ਸਕਨੇ ਅਸੀਂ? ਬੜਾ ਲਗਾਵ ਹੁੰਦਾ ਸੀ ਜਿੱਥੇ ਜਨਮ ਹੋਇਆ, ਜਿੱਥੇ ਖੇਡੇ ਪਲੇ ਵੱਡੇ ਹੋਏ, ਬੜਾ ਲਗਾਵ ਹੁੰਦਾ ਉਸ ਥਾਂ ਦੇ ਨਾਲ। ਮੇਰੀ ਤੇ ਦਾਦਾ ਦੀ ਜਿੱਥੇ ਚਲੋ ਪੈਦਾਇਸ਼ ਉਧਰ ਦੀ, ਮੇਰੀ ਪੈਦਾਇਸ਼ ਵੀ ਇੱਧਰ ਦੀ ਹੈ। ਤੇ ਅਗਰ ਮੇਰੇ ਜਜ਼ਬਾਤ, ਸਾਡੇ ਜਜ਼ਬਾਤ ਇਦਾਂ ਦੇ ਕਿ ਆਪਣੇ ਪਿੰਡ ਨੂੰ ਵੇਖਣ ਨੂੰ ਦਿਲ ਕਰਦਾ, ਤੇ ਜਿਹੜਾ ਅਸਲ ਉੱਥੋਂ ਦੇ ਰਹਿਣ ਵਾਲੇ ਉਹਨਾਂ ਦਾ ਦਿਲ ਕਿੰਨਾ ਕਰਦਾ ਹੋਵੇਗਾ। ਅਸਲ ਗੱਲ ਅਹਿਮੀਅਤ ਵਾਲੀ ਆ ਵੈ। थाने में तो याद आते हो। इकट्ठे रहंदे सी। हाँ हाँ इकट्ठे रहंदे। कबड्डी का मैं खेलता होंदा सी ना। अच्छा मैनू ये गल दस, थारा पुछने वो मशीद हैगी आ ना, बोर्ड पलाक हाय हाय यार हैगा तू रामलाल। ओ मैं किथों बैठा आ सुल्तान अहमद। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਨੇ ਚੰਦ ਦਿਨ ਪਹਿਲੇ ਇਹਨਾਂ ਬਜ਼ੁਰਗਾਂ ਦਾ ਇੰਟਰਵਿਊ ਕੀਤਾ ਸੀ ਤੇ ਇਹਨਾਂ ਨੇ ਆਪਣੇ ਯਾਰਾਂ ਦਾ ਨਾਮ ਲਿਆ ਸੀ, ਰਾਮ ਲਾਲ ਤੇ ਇੱਕ ਦੋ ਹੋਰ ਬਜ਼ੁਰਗਾਂ ਦਾ ਨਾਮ ਲਿਆ ਜਿਹੜੇ ਇਹਨਾਂ ਦੇ ਨਾਲ ਬਚਪਨ 'ਚ ਖੇਡਦੇ ਰਹੇ। ਤੇ ਇਹਨਾਂ ਦੀ ਵੀਡੀਓ ਇੰਡੀਆ ਦੇ ਵਿੱਚ ਇਹਨਾਂ ਦੇ ਪਿੰਡ ਦੇ ਵਿੱਚ ਵੇਖੀ ਗਈ ਤੇ ਉਹ ਰਾਮ ਲਾਲ ਦੇ ਪੋਤਾ ਜੀ ਨੇ ਉਹਨਾਂ ਨੂੰ ਉਹ ਵੀਡੀਓ ਦਿਖਾਈ ਤੇ ਉਹ ਦੱਸਦੇ ਸਨ ਕਿ ਉਹਨਾਂ ਦਾ ਵੀ ਅਥਰੂ ਜਿਹੜੇ ਨੇ ਨਾ ਉਹ ਰੁਕੇ ਨਹੀਂ। ਤੇ ਇਹ ਬਜ਼ੁਰਗਾਂ ਨੂੰ ਵੀ ਜਦੋਂ ਪਤਾ ਲੱਗਿਆ ਕਿ ਮੇਰਾ ਯਾਰ ਜਿਉਂਦਾ ਤੇ ਅਸੀਂ ਵੀ ਫੌਰਨ ਇਹਨਾਂ ਦੇ ਕੋਲ ਪਹੁੰਚੇ ਹਾਂ ਤੇ ਅੱਜ ਅਸੀਂ ਇਹਨਾਂ ਦੀ 73 ਸਾਲ ਬਾਅਦ ਬਜ਼ੁਰਗਾਂ ਦੀ ਆਪਸ 'ਚ ਗੱਲ ਕਰਵਾਵਾਂਗੇ ਤੇ ਦੇਖਾਂਗੇ ਜੀ ਕਿੱਦਾਂ ਦੀਆਂ ਗੱਲਾਂ ਹੁੰਦੀਆਂ। ਉਹ ਸਾਰੀਆਂ ਗੱਲਾਂ ਤੁਸੀਂ ਵੀ ਸੁਣਿਓ ਤੇ ਆਪਣੇ ਪਿਆਰਿਆਂ ਨਾਲ ਸ਼ੇਅਰ ਵੀ ਕਰਿਓ। ਇਹ ਮੁਹੱਬਤ ਦੀ ਜਿਹੜੀ ਕਹਾਣੀ ਅਸੀਂ ਸ਼ੁਰੂ ਕੀਤੀ ਹੈ ਇਸ ਤਰ੍ਹਾਂ ਹੀ ਚੱਲਦੀ ਰਹੇ ਤੇ ਆਓ ਗੱਲਬਾਤ ਸਟਾਰਟ ਕਰਵਾਉਂਦੇ ਹਾਂ। ਆਲੇ ਤੁਸੀਂ ਬਾਬਾ ਜੀ ਦੇ ਪੋਤਾ ਜੀ ਨਾਲ ਗੱਲ ਕਰੋ ਨਹੀਂ ਜਰ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਠੀਕ ਆ। ਤੁਸੀਂ ਸੁਣਾਓ? ਯਕੀਨ ਮੰਨ ਲਓ ਕਿ ਆਪਣੇ ਪਿੰਡ ਦੇ ਅੱਜ ਬੰਦੇ ਨੂੰ ਦੇਖ ਕੇ ਇਮਾਨ ਨਾਲ ਦਿਲ ਬਹੁਤ ਰਾਜ਼ੀ ਹੋਇਆ। ਔਰ ਕੋਈ ਬੜੀ ਖੁਸ਼ੀ ਹੁੰਦੀ ਹੈ ਜਦੋਂ ਮਤਲਬ ਬੰਦਾ ਦੇਖਦਾ ਨਾ। ਮਤਲਬ ਭਾਈ ਉਹਨਾਂ ਦਾ ਬੜਾ ਧੰਨਵਾਦ ਹੈਗਾ, ਉਹਨਾਂ ਨੇ ਵੀਡੀਓ ਪਾਈ ਹੈ ਨੈਟ ਦੇ ਉੱਤੇ ਤੇ ਪਤਾ ਲੱਗਿਆ ਸਾਨੂੰ। ਬਾਬਾ ਜੀ ਦੀ ਗੱਲ ਕਰਾਉਣ ਤੋਂ ਬੜੀ ਖੁਸ਼ੀ ਹੋਈ ਹੈ ਇੱਕ ਮਤਲਬ ਜਾਣ ਕੇ। ਬਾਬਾ ਜੀ ਦੀ ਗੱਲ ਕਰਨ ਤੋਂ ਪਹਿਲਾਂ ਨਾ ਜੀ, ਇੱਕ ਤਾਂ ਨਾ ਜੀ ਸੁਣ ਲਓ, ਗੁਫ਼ਤਗੂ ਤੋਂ ਪਹਿਲਾਂ ਮੈਂ ਰਾਣਾ ਸਾਹਿਬ ਨਾਲ ਜ਼ਿੰਦਗੀ ਦੀ ਪਹਿਲੀ ਮੁਲਾਕਾਤ ਹੈ। ਰਾਣਾ ਸਾਹਿਬ ਤੇ ਰਾਣਾ ਸਾਹਿਬ ਦੀ ਟੀਮ ਨਾਲ ਇਮਾਨਦਾਰ ਦੀ ਗੱਲ ਬਹੁਤ ਖੁਸ਼ੀ ਹੋਈ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕਰਦੇ ਪਏ, ਆਪਣੀ ਜ਼ਾਤੀ ਜ਼ਿੰਮੇਵਾਰੀਆਂ ਨੂੰ ਛੱਡ ਕੇ ਤੇ ਸਾਨੂੰ ਟਾਈਮ ਦਿੱਤਾ। ਸ਼ੇਖਪੁਰੇ ਤੋਂ ਚੱਲ ਕੇ ਤਕਰੀਬਨ 50-60 ਕਿਲੋਮੀਟਰ ਤੋਂ ਚੱਲ ਕੇ ਗੱਲ ਕਰਾਉਣ ਆਏ ਬਜ਼ੁਰਗਾਂ ਦੀ। ਕੋਈ ਜ਼ਾਤੀ ਮੁਫਾਦ ਨਹੀਂ, ਬੜਾ ਮਤਲਬ ਇਹਨਾਂ ਨੇ ਕੀਤਾ ਜੀ। ਤੋ ਮੈਂ ਨਾ ਬਾਬਾ ਜੀ ਦੀ ਗੱਲ ਹੋਣ ਤੋਂ ਪਹਿਲਾਂ ਕੁਝ ਚੰਦ ਇੱਕ ਨਾਮ ਸੀ ਇਥੋਂ ਉਸ ਵਕਤ ਦੇ
ਬਾਬਾ ਜੀ ਨੇ ਅੱਗੇ ਮੈਨੂੰ ਦੱਸਿਆ ਹੈ, ਮੇਰੇ ਦਾਦਾ ਜੀ ਹੈ ਕੋਈ ਇੱਕ ਇੱਥੇ ਰਹਿਣ ਵਾਲਾ ਸੀ, ਕੋਈ ਰੁਲਦੂ ਸੀ, ਰੁਲਦੂ ਚਮਾਰ ਸੀ, ਪੁੰਨੂ ਉਹਦੇ ਮੁੰਡੇ ਦਾ ਨਾਂ ਸੀ, ਨਹੀਂ ਰਤਨਾ ਦੇਖਦਾ ਰਹੋ ਰਾਗੋ ਰਾਗੋ ਭਰਾ ਸੀ। ਇੱਕ ਮਿੰਟ ਕੀ ਕਹਿੰਦੇ ਹੋ ਤੁਸੀਂ? ਬਾਬਾ ਜੀ ਨੇ ਨਾ ਆਪਣੇ ਕੋਈ ਦੋਸਤਾਂ ਦਾ, ਇੱਕ ਤੇ ਇਹਨਾਂ ਦਾ ਜਿਹੜਾ ਸਭ ਤੋਂ ਬਿਹਤਰੀਨ ਦੋਸਤ ਸੀ ਨਾ, ਉਹ ਤੇ ਸੀ ਨਾ ਆਪਣਾ ਰਾਮ ਲਾਲ ਜੀ। ਹਾਂਜੀ ਇਹ ਤੇ ਕੋਲ ਹੀ ਬੈਠੇ ਨੇ ਮੇਰੇ ਅੱਛਾ ਅੱਛਾ, ਚਲੋ ਇਹਨਾਂ ਦਾ ਪਹਿਲਾਂ ਜਰਾ ਗੱਲ ਤੁਸੀਂ ਸੁਣ ਲੈਣਾ। ਦਾਦਾ ਜੀ ਨੇ ਮੇਰੇ, ਰਾਮ ਦਾਦਾ ਜੀ ਨੇ ਮੇਰੇ। ਤੇ ਇਹ ਸੁਲਤਾਨ ਅਹਿਮਦ ਵੀ ਮੇਰੇ ਦਾਦਾ ਜੀ ਹੈ। ਅੱਛਾ ਜੀ ਅੱਛਾ। ਤੁਹਾਡੀ ਮੇਰੀ WhatsApp ਤੇ ਗੱਲ ਹੋਈ ਸੀ, ਆਪਣਾ ਉਹਦੇ ਤੇ ਆਪਣਾ ਜਿਹਦੇ ਉਹ ਨਹੀਂ ਸਬਸਕ੍ਰਾਈਬ ਕੀਤਾ ਮੈਂ ਚੈਨਲ ਇਹਨਾਂ ਦਾ। YouTube ਚੈਨਲ ਨੇ ਉਹ ਮੇਰੇ ਉਹ ਭੈਣ ਜੀ ਸੀਗੇ, ਹਰਪ੍ਰੀਤ ਕੌਰ ਦੇ ਹਰਮੀਤ ਸਿੰਘ ਬ੍ਰਦਰ ਨੇ ਛੋਟੇ। ਅੱਛਾ ਅੱਛਾ, ਤੁਹਾਡੇ ਛੋਟੇ ਭਾਈ ਹੈ। ਉਹਨਾਂ ਨੇ ਮੇਰੇ ਕਮੈਂਟ ਦਾ ਰਿਪਲਾਈ ਕਰਦੇ ਰਹੇ ਆ। ਅੱਛਾ ਹਾਂ ਮੈਂ ਦੇਖ ਕੇ ਦੱਸਿਆ ਸੀਗਾ ਉਹਨਾਂ ਨੇ ਮੈਨੂੰ। ਹਾਂਜੀ ਹਾਂਜੀ, ਤੇ ਉਹ ਇਹਨਾਂ ਦੇ ਆਪਣਾ ਕਹਿੰਦੇ ਆ ਕਿ ਪੁਰਾਣੇ ਰਹਿਣ ਵਾਲੇ ਇੱਥੋਂ ਦੇ ਬੰਦੇ ਸੀ ਉਸ ਵਕਤ ਦੇ। ਰੁਲਦੂ ਸੀ, ਇੱਕ ਆਪਣਾ ਰਾਘੋ ਸੀ। ਲੱਭੂ ਸੀ, ਇਹ ਕੇਸਰ ਸੀ, ਇੱਕ ਕੇਸਰ ਸੀ ਇੱਥੋਂ ਦਾ ਰਹਿਣ ਵਾਲਾ। ਚਰਨਜੀਤ ਸੀ, ਜਗਨਨਾਥ ਸੀ। ਜਗਨਨਾਥ। ਸਾਡੇ ਪੜਦਾਦਾ ਜੀ ਸੀਗੇ ਉਹ ਰਾਮ ਇਹ ਕੌਣ ਹੈਗਾ ਬੰਦਾ? ਕੌਣ? ਹਾਂਜੀ ਲੱਭੂ? ਨਹੀਂ ਕੇਸਰ। ਅੱਛਾ ਅੱਛਾ, ਕੇਸਰ। ਲੱਭੂ ਉਹਨਾਂ ਨੇ ਕੇਸਰ ਉਹਨਾਂ ਦੇ ਭਰਾ ਸੀਗੇ, ਲੱਭੂ ਹੋਣੀ ਕੇਸਰ ਉਹਨਾਂ ਦੇ ਭਰਾ ਸੀਗੇ। ਠੀਕ ਹੈ ਠੀਕ ਹੈ ਠੀਕ ਹੈ। ਮੇਰੀ ਗੱਲ ਕਰਾ ਯਾਰ। ਕਰਾਓ ਇਹਨਾਂ ਦੀ ਤੇ ਲੋ ਬਜ਼ੁਰਗਾਂ ਨੇ ਨਾਂ ਲਿਆ ਸੀਗਾ ਅਮਰੂ ਤੇ ਕਰਮੂ, ਉਹ ਵੀ ਦਾਦਾ ਜੀ ਉਹਨਾਂ ਦੇ ਚਾਚੇ ਦੇ ਭਰਾ ਸੀਗੇ, ਚਾਚੇ ਦੇ ਤੋਂ ਠੀਕ ਹੈ। ਪੋਤੇ ਸੀਗੇ ਉਹ। ਅੱਛਾ, ਇੱਕ ਬਾਬਾ ਜੀ ਨੂੰ ਦੱਸ ਦੇਣਾ ਕਿ ਇੱਥੇ ਨਾ ਇੱਕ ਰਹਿਣ ਵਾਲਾ ਇੱਥੋਂ ਦੇ ਆਏ ਸੀ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ, ਫਿਰ ਗੁਲਾਮ ਰਸੂਲ ਤੇ ਗੁਲਾਮ ਮੁਹੱਈਦੀਨ। ਇਹ ਰਾਮ ਲਾਲ ਜੀ ਉਹਨਾਂ ਨੂੰ ਪਤਾ। ਜਾਣਦੇ ਆ ਉਹਨਾਂ ਨੂੰ। ਹਾਂ, ਉਹ ਇਹਨਾਂ ਦੇ ਭਾਈ ਸੀ। ਅੱਛਾ ਇਹ ਬਾਬਾ ਜੀ ਨੂੰ ਜਰਾ ਵੀਡੀਓ ਦੇ ਸਾਹਮਣੇ ਕਰੋ। ਹਾਂ ਆ ਦੇਖੋ ਆ ਬਾਬਾ ਜੀ ਕਰੋ ਗੱਲ। ਕੌਣ ਹੈ? ਇਹ ਰਾਮ ਲਾਲ ਜੀ ਸਾਹਮਣੇ ਖਲੋਤੇ। ਰਾਮ ਲਾਲ। ਹਾਂ, ਬੋਲੋ, ਬੋਲਦੇ ਪਏ। ਕੀ ਹਾਲ ਹੈ ਤੇਰਾ? ਅੱਛਾ ਮੈਨੂੰ ਇਹ ਗੱਲ ਦੱਸ, ਸਾਰਾ ਪੁੱਛਨੇ ਉਹ ਮਸ਼ੀਦ ਹੈਗੀ ਆ ਨਾ? ਬੋਲ ਪਲਾਕ ਹਾਏ ਹਾਏ। ਹੈਗੀ। ਸੁਣਾ ਤੇਰਾ ਕੀ ਹਾਲ ਚਾਲ ਆ? ਤੂੰ ਤਾਂ ਮੇਰੇ ਨਾਲ ਬੁੱਢਾ ਲੱਗਣਾ। ਅੱਛਾ ਕੌਣ ਕੌਣ ਹੈਗੇ ਆ ਬੰਦੇ? ਹਾਂ रूबलाल ਕੀ ਕਹਿੰਦੇ? ਕੋਡੀ ਖੇਲਦੇ ਹੁੰਦੇ ਸੀ ਨਾ, ਕਹਿੰਦੇ ਹੈ ਕੋਡੀ ਖੇਲਦੇ ਹੁੰਦੇ ਸੀ। ਆਹੋ ਮੈਂ ਚੜਦਾ ਸੀ ਬੰਦੇ ਤੇ ਐਵੇਂ ਹੀ। ਅੱਛਾ ਉਹ ਕੌਣ ਕੌਣ ਹੈਗੇ ਆ ਉਹਦੇ ਬੰਦੇ? ਮਾਰ ਮੁੱਕ ਗਏ। ਕਹਿੰਦੇ ਖੱਤਰੀ ਮਾਰ ਮੁੱਕ ਗਏ। ਮਰ ਮੁੱਕ ਗਏ। ਇਹ ਕੌਣ ਕੌਣ ਹੈਗੇ ਉਹਦੇ? ਠੀਕ ਹੈ ਨਾ? ਬਾਕੀ ਜਲੰਧਰ ਚਲੇ ਗਏ ਆ, ਇਹਨਾਂ ਦਾ ਕਹਿੰਦੇ ਸਾਡੇ ਘਰ ਹੀ ਇੱਥੇ ਬਸ। ਹਾਂ ਹਾਲਾ। ਅੱਛਾ ਇਹ ਗੱਲ ਦਾ ਜਿਹੜਾ ਜਗਨਨਾਥ ਦਾ ਘਰ ਸੀ ਉਹਦੇ ਨਾਲ ਦਾ ਲੈਂਦਾ ਸਾਡਾ ਘਰ ਆ, ਕੰਧ ਸਾਂਝੀ ਆ, ਉੱਥੇ ਕੌਣ ਆ ਬੰਦਾ? ਜਗਨਨਾਥ ਤੋਂ ਲੈਂਦਾ ਸਾਡਾ ਘਰ ਸੀ, ਉੱਥੋਂ ਲੈਂਦੇ ਇੱਕ ਘਰ ਸੀ, ਉੱਥੇ ਕੌਣ ਰਹਿੰਦਾ? ਜਿਹੜਾ ਉਹਦੇ ਨਾਲ ਦਾ ਦੱਖਣ ਵਾਲਾ, ਉੱਥੇ ਕੌਣ ਰਹਿੰਦਾ? ਉਹ ਗੁਲਾਮ ਰਸੂਲ ਹੋਣਾ ਦਾ ਸੀ। ਰਾਜਪੂਤ ਰਹਿੰਦੇ ਨੇ ਪਿਆਰੇ ਨੇ। ਉਹਦਾ ਨਾਂ ਲਿਖ ਲੈ ਜਿਹੜਾ ਸਾਡੇ ਘਰ ਚ ਰਹਿੰਦਾ, ਪੁੱਛ ਲਾ। ਦਾਦਾ ਜੀ ਇਹ ਪੁੱਛ ਰਿਹਾ ਕਿ ਗੁਲਾਮ ਰਸੂਲ ਦੇ ਘਰ ਦੇ ਵਿੱਚ ਹੁਣ ਕੌਣ ਰਹਿੰਦਾ? ਸਾਹਮਣੇ ਦੇਖੋ, ਉਧਰ ਸਾਹਮਣੇ ਰਾਜਪੂਤ ਰਹਿੰਦੇ ਆ ਕਿ ਬਾਹਮਣ? ਅਮਨ ਰਹਿੰਦੇ ਆ ਭਾਜੀ ਉੱਥੇ। ਅੱਛਾ ਬਾਹਮਣ ਰਹਿੰਦੇ ਆ।
ਉਹ ਘਰ ਟੈਟੂ ਗਏ ਆ ਕਿ ਉਹ ਆਪਣਾ ਹਜੇ ਉਹੀ ਆ ਨਕਸ਼ਾ ਨੁਕਸ਼ਾ ਕਾਇਮ ਹੈਗਾ? ਨਹੀਂ, ਘਰ ਨਵੇਂ ਬਣ ਗਏ ਆ ਉੱਥੇ। ਮਸਜਿਦ ਉਦੋਂ ਹੀ ਆ, ਬਾਕੀ ਘਰ ਮੈਕਸਿਮਮ ਨਵੇਂ ਬਣ ਗਏ ਆ ਭਾਜੀ ਉੱਥੇ ਸਾਰੇ। ਅੱਛਾ, ਤੇ ਬਾਕੀ ਘਰ ਮੈਕਸਿਮਮ ਨਵੇਂ ਬਣ ਗਏ। ਅੱਛਾ, ਤੇ ਉਹਨਾਂ ਘਰਾਂ ਦੇ ਵਿੱਚੋਂ ਕਹਿ ਰਹੇ ਬਾਬਾ ਜੀ ਸੁਲਤਾਨ ਜੀ ਪੁੱਛ ਰਹੇ ਆ ਕਿ ਉਹ ਇੱਕ ਪਲਾਕ ਦਾ ਪੌਦਾ ਸੀ ਬਾਹਰ, ਉਹ ਵੱਡਾ ਸਾਰਾ ਉਹ ਹੈਗਾ? ਛੋਟਾ ਸਰਕਾਰੀ ਸਕੂਲ ਬਣਿਆ ਆ। ਅੱਛਾ, ਛੋਟਾ ਸਰਕਾਰੀ ਸਕੂਲ ਹੈ, ਪ੍ਰਾਇਮਰੀ ਤੱਕ ਹੈ ਕਿ ਐਲੀਮੈਂਟਰੀ ਤੱਕ ਬਣਿਆ? ਪੰਜਵੀਂ ਪ੍ਰਾਇਮਰੀ ਦਾ ਗਿਆ। ਮੈਂ ਅਗਲੇ ਸ਼ਨੀਵਾਰ ਮੈਨੂੰ ਛੁੱਟੀ ਆ, ਮੈਂ ਤੁਹਾਨੂੰ ਪਰਸਨਲੀ ਫਿਰ ਵੀਡੀਓ ਕਾਲ ਕਰਕੇ ਦਿਖਾ ਦਵਾਂਗਾ ਸਾਰਾ। ਮੋਗੀ ਅਸੀਂ ਆਪਣਾ ਦੂਸਰਾ ਬਾਬਾ ਜੀ ਦਾ ਸਵਾਲ ਇਹ ਹੈ ਕਿ ਇੱਕ ਨਾ ਪਿੰਡ ਦੇ ਆਪਣਾ ਇਧਰ ਮਸ਼ਰਕ ਵਾਲੀ ਸਾਈਡ ਤੇ ਨਾ 2 ਖਜੂਰ ਦੇ ਪੌਦੇ ਹੁੰਦੇ ਸੀ। ਉਹ ਵੱਢ ਦਿੱਤੇ ਗਏ ਆ, ਉਹ ਨਹੀਂ ਗਏ ਹੁਣ। ਉਹ ਸਾਡੇ ਅੰਬ ਜਿਹੜੇ ਮੋੜਿਆਲ ਹੈਗੇ ਕਿ ਬਟ ਹੋ ਗਿਆ ਬਾਗ? ਉਹ ਅੰਬ ਹੈਗੇ ਆ, ਮੋਸ਼ਰੇ ਵਾਲੇ ਅੰਬ ਹੈਗੇ ਆ। ਅੰਬ ਹੈਗੇ ਆ? ਨਹੀਂ, ਉਹ ਜਿਹੜੇ ਸਾਈਡਾਂ ਦੇ, ਹਵੇਲੀ ਦੇ ਸਾਈਡਾਂ ਦੇ ਕੀ ਕਹਿੰਦਾ? ਪੁਰਾਣੀਆਂ ਵੱਢਦੀਆਂ ਆ। ਦਾਦਾ ਜੀ ਤੁਸੀਂ ਕੋਈ ਗੱਲ ਕਰੋ, ਸਾਨੂੰ ਕੋਈ ਜਿਹੜੀ ਕੋਈ ਪੁੱਛਣੀ। ਉਹ ਜਿਹੜਾ ਬਾਬਾ ਬਖਰ ਸ਼ਾਹ ਮਕਾਨ ਸੀਗਾ ਉਹ ਹੈਗਾ ਕਿ ਢਹਿ ਗਿਆ? ਉਹ ਬਾਬਾ ਬਖਰ ਸ਼ਾਹ ਮਕਾਨ ਦਰਿਆ ਦੇ ਕਿਨਾਰੇ ਤੇ। ਦਰਿਆ ਦੇ ਕਿਨਾਰੇ ਤੇ ਕੀ ਕਹਿੰਦਾ? ਖਾਂਗਾ ਪੱਕੀ ਹੋ ਮਸਜਿਦ ਗਈ। ਪੱਕੀ ਹੋ ਗਈ, ਹਾਂ ਕਹਿੰਦੇ ਮਸਜਿਦ ਪੱਕੀ ਹੋ ਗਈ। ਹਾਂ ਮੈਂ ਜਗ੍ਹਾ ਪੱਕੀ ਸੀ ਉਹ ਨਹੀਂ ਖਾਂਗਾ ਖਾਨਗਾ ਪੱਕੀ ਹੋ ਗਈ। ਖਾਨਗਾ ਪੱਕੀ ਹੋ ਗਈ ਮੱਖਣ ਸ਼ਾਹ ਦੀ। ਅੱਛਾ ਹਾਂ ਇਹ ਪਲਾਕ ਹੈਗਾ ਨਾ? ਪਲਾਕ ਹੈਗਾ, ਕਹਿੰਦੇ ਪਲਾਕ ਹੈਗਾ। ਇਹ ਮਸਜਿਦ ਮਸਜਿਦ ਵੀ ਹੈਗੀ। ਤੇ ਉਹਨਾਂ ਦਾ ਮੇਲਾ ਸ਼ੇਲਾ ਲੱਗਦਾ ਬਾਬਾ ਜੀ ਦਾ ਕਿ ਨਹੀਂ ਇੱਥੇ ਅਜੇ? ਨਹੀਂ ਉੱਥੇ ਮੇਲਾ ਨਹੀਂ ਲੱਗਦਾ, ਉਹ ਬਾਬੇ ਬਾਈ ਸਾਲ ਲੱਗਦਾ ਮੇਲਾ। ਨਹੀਂ ਲੱਗਦਾ। ਅੱਛਾ, ਮੇਲਾ ਨਹੀਂ ਲੱਗਦਾ। ਅੱਛਾ ਉਹ ਬੜਾ ਬਾਗ ਹੈ ਜੇ ਸਾਰਾ ਖੜਾ ਜਿਹੜਾ ਮੋੜਿਆਂ ਦੇ ਰਾਹ ਦੇ ਵਿੱਚ ਆ। ਨਹੀਂ ਆਂਦਾ, ਉਹ ਵਾਲਾ ਬਾਗ ਘਟਦਾ ਆ, ਉਹ ਨਹੀਂ ਹੈਗਾ ਹੁਣ। ਕੋਈ ਬੂਟਾ ਨਹੀਂ, ਪੁਰਾਣਾ ਬੂਟਾ ਘੱਟ ਹੀ ਹੈਗੇ ਆ। ਜਿਹੜੇ ਤੁਹਾਡੇ ਬਾਗ ਦੇ ਅੰਬ ਸੀ ਬਾਬੂ ਜੀ, ਉਹ ਵੀ ਵੱਡੇ ਗਏ ਆ। ਹਾਂ ਤੁਹਾਡੇ ਬਾਗ ਦੇ ਅੰਬ ਵੱਡੇ ਗਏ ਨੇ। ਹਾਲਾ ਘਰ ਪੈ ਗਏ ਆ, ਹੁਣ ਘਰ ਬਣਾ ਲਏ ਆ ਉੱਥੇ। ਕਿਹੜਾ ਬੋਲਦਾ? ਰਾਮ ਲਾਲ। ਰਾਮ ਲਾਲ। ਤੂੰ ਤਾਂ ਵੱਡਾ ਹੋ ਗਿਆ, ਮੈਂ ਤਾਂ ਛੋਟਾ। ਤੇਰੀ ਆਵਾਜ਼ ਨਹੀਂ ਦੇਖਦੀ ਹੈ, ਸ਼ਕਲ ਨਹੀਂ ਦੇਖਦੀ। ਓਏ ਹੋਏ, ਨਜ਼ਰ ਦੋਨਾਂ ਦੀ ਕਮਜ਼ੋਰ ਹੋ ਗਈ। ਉਹਨਾਂ ਦੀ ਉਮਰ ਵੀ 98 ਸਾਲ ਹੋ ਗਈ। ਇਹ ਤਾਂ ਕਿੰਨੇ ਘਰ ਆ ਜਿਹੜੇ ਨਾ ਦੱਸਿਆ ਸੀ। ਉਹ ਅਮਰੂ ਹੋਣਾ ਚੋ ਹੈਗਾ, ਕੋਈ ਕਰਮੇ ਹੋਣਾ ਚੋ। ਉਹ ਮਕੇਰੀਆਂ ਚਲ ਗਏ ਜਦੋਂ। ਇੱਥੇ ਕੌਣ ਕੌਣ ਸੀ? ਆਪ ਬਜ਼ੁਰਗਾਂ ਦੀ ਡੈਥ ਹੋ ਗਈ ਤਾਂ। ਹਾਂ ਕਹਿੰਦਾ ਉਹਨਾਂ ਦੀ ਉਮਰੂ ਫੌਤ ਹੋ ਗਿਆ। ਕਰਮਾ ਕਰਮਾ ਵੀ ਫੌਤ ਹੋ ਗਿਆ। ਹੁਣ ਤੁਸੀਂ ਕੌਣ ਕੌਣ ਹੋ? ਹਾਂ ਕੀ ਕਹਿੰਦਾ? ਰਾਮ ਲਾਲ ਹੀ ਹੈ। ਰਾਮ ਲਾਲ ਹੀ ਨੇ। ਉਹ ਜਰੂਬ ਲਾਲ ਉਹ ਰੂਪ ਲਾਲ ਵੀ ਹੈਗਾ। ਹਾਂ ਮੈਂ ਗਿਆ ਜਿਹੜੇ ਲੋਕ ਬੈਠੇ ਕਿੱਥੇ ਦੇ ਬੈਠੇ ਆ, ਕਿਹੜੇ ਜ਼ਿਲ੍ਹੇ ਦੇ ਬੈਠੇ ਆ ਸਾਡੇ ਪਿੰਡ? ਸਿਆਲਕੋਟ ਦੇ। ਹਾਂ ਸਿਆਲਕੋਟ। ਠੀਕ ਹੈ ਜੀ। ਸਿਆਲਕੋਟ ਦੇ ਆ ਜੀ। ਸਿਆਲਕੋਟ ਦੇ ਜਿਹੜੇ ਲੋਕ ਇੱਥੇ ਬੈਠੇ ਇਹਨਾਂ ਦੀ ਜਗ੍ਹਾ ਤੇ ਆ ਕੇ ਉਹ ਸਿਆਲਕੋਟ ਦੇ ਆ। ਸਿਆਲਕੋਟ ਚ ਗਏ ਆ। ਕਿਹੜੇ ਪਿੰਡ ਦੇ? ਸਿਆਲਕੋਟ ਦੇ। ਤੇ ਇਹਨਾਂ ਦੀ ਕੀ ਬਰਾਦਰੀ ਹੈ ਜਿਹੜੇ ਲੋਕ ਇੱਥੇ ਜਾ ਕੇ ਬੈਠੇ ਇਹਨਾਂ ਦੀ ਜਗ੍ਹਾ ਤੇ? ਇਹਨਾਂ ਦੀ ਬਰਾਦਰੀ ਕਿਹੜੀ ਹੈ?
ਅੱਛਾ ਸਿਆਲਕੋਟ ਦੇ ਰਾਜਪੂਤ ਹੈ। ਅੱਛਾ 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 ਕਿਹੜੇ ਪਿੰਡ ਦੇ? ਸਿਆਲਕੋਟ ਦੇ ਪਿੱਛੋਂ। ਸਿਆਲਕੋਟ ਦੇ ਬਾਬਾ ਜੀ, ਸ਼ਹਿਰ ਦੇ ਸੀ। ਸ਼ਹਿਰ ਦੇ ਹੀ ਹੋਣੇ ਨੇ। ਤੇ ਬਾਬਾ ਜੀ ਪੁੱਛਦੇ ਆ ਕਿ ਜਿਹੜਾ ਚਰਨਜੀਤ ਸੀ ਉਹਦਾ ਆਪਣਾ ਬੇਟਾ ਸੀ ਗੁਰਦਿਆਲ ਤੇ ਉਹਦੀ ਇੱਕ ਕੁੜੀ ਸੀ ਗ੍ਰਾਂਤੀ, ਇਹ ਅਜੇ ਜੀਂਦੀਆਂ ਕਿ ਫੌਤ ਹੋ ਗਏ ਇਹ ਵੀ? ਅੱਛਾ ਗੁਰਦਿਆਲ ਹੈਗਾ। ਉਹਨੂੰ ਵੀ ਮਾਰ ਖਾ। ਕਹਿੰਦੇ ਅਗਲੀ ਵਾਰੀ ਮਿਲਾਵਾਂਗੇ। ਉਹਨੂੰ ਕਈ ਸਰਦਾਰ ਆਮਦਨ ਯਾਦ ਕਰਦਾ ਸੀ। ਬਾਬਾ ਜੀ ਕਹਿੰਦੇ ਉਹਨੂੰ ਆਪਣਾ ਮੇਰੀ ਤਰਫੋਂ ਸਤਿ ਸ੍ਰੀ ਅਕਾਲ ਕਹਿਣਾ ਉਹਨੂੰ ਗੁਰਦਿਆਲ ਨੂੰ। ਚਲੇ ਗਏ ਯਾਰ, ਦੱਸਿਓ ਬਜ਼ੁਰਗਾਂ ਨੂੰ। ਅੱਛਾ ਉਹ ਚਲੇ ਗਏ ਇੱਥੋਂ। ਉਹ ਜਲੰਧਰ ਚਲੇ ਗਏ ਆ, ਜਦੋਂ ਕਿਤੇ ਮਿਲਣਗੇ ਤਾਂ ਫਿਰ ਜ਼ਰੂਰ ਦੱਸਾਂਗੇ। ਅਸੀਂ ਤੁਹਾਡਾ ਸੁਨੇਹਾ ਲਾਵਾਂਗੇ ਉਹਨਾਂ ਨੂੰ। ਠੀਕ ਹੈ ਜੀ ਠੀਕ ਹੈ। ਕਿੱਥੇ ਬਾਬਾ ਜੀ ਦਾ ਪੁੱਛਦੇ ਪਏ ਆ ਕਿ ਜਿਹੜੇ ਅਸੀਂ ਉੱਥੋਂ ਹਿਜਰਤ ਕਰਕੇ ਇੱਧਰ ਆ ਗਏ ਪਾਕਿਸਤਾਨ, ਤੇ ਬਾਅਦ 'ਚ ਸਾਡੇ ਜਾਣ ਤੋਂ ਬਾਅਦ ਇੱਥੋਂ ਦੇ ਹਾਲਾਤ ਕੈਸੇ ਰਹੇ? ਹਾਲਾਤ ਕਿਦਾਂ ਦੇ ਸੀਗੇ ਉਹਨਾਂ ਦੇ ਪਾਕਿਸਤਾਨ ਜਾਣ ਤੋਂ ਬਾਅਦ ਆਪਣੇ ਇੱਥੇ ਦੇ ਪਿੰਡ ਦੇ? ਠੀਕ ਸੀਗੇ ਕਹਿੰਦੇ। ਕੋਈ ਲੋਕਾਂ ਨੇ ਗਾਉ ਕਹਿੰਦੇ ਨੇ ਕੋਈ ਲੋਕਾਂ ਨੇ ਘਰ ਛੱਡ ਤੇ ਨਹੀਂ ਸਾਡੇ, ਕੋਈ ਆਪਣਾ ਕੋਈ ਲੜਾਈ ਝਗੜੇ ਦੇ ਬਾਅਦ 'ਚ ਨਹੀਂ ਹੋਏ? ਨਹੀਂ, ਘਰ ਘੁਰ ਤਾਂ ਨਹੀਂ ਸਾੜਿਆ ਕਿਸੇ ਤੌਰ ਤੇ ਆਪਣੇ। ਬਾਬਾ ਨਹੀਂ, ਜੀ ਕਿਸੇ ਦਾ ਘਰ ਨਹੀਂ ਸਾੜਿਆ, ਠੀਕ ਹੀ ਰਿਹਾ ਮਾਹੌਲ ਇੱਥੇ। ਆ ਦੂਜਾ ਕੌਣ ਬੋਲਦਾ? ਇਹ ਉਹਦਾ ਉਹਨਾਂ ਦਾ ਪੋਤਰਾ। ਅਮਰਦਾਰ ਗਏ ਕਹਿੰਦੇ ਮਾਨ ਨਾਲ ਹੀ ਗਏ ਆ ਤੋਂ ਸਾਰੇ। ਅੱਛਾ ਕੋਈ ਦੁੱਖ ਨਹੀਂ। ਅੱਛਾ ਤੇ ਬਾਬਾ ਜੀ ਪੁੱਛਦੇ ਪਏ ਆ ਕਿ ਇਹ ਜਿਹੜਾ ਜਦੋਂ ਪਿੰਡ ਅਸੀਂ ਉੱਥੋਂ ਉੱਠ ਕੇ ਆਏ ਆ ਉਦੋਂ ਵੀ ਇਹ ਪਿੰਡ ਛੋਟਾ ਜਿਹਾ ਸੀ ਬਗੜੋਈ ਜਿਹੜਾ ਹੈ, ਤੇ ਇੱਥੇ ਪਿੰਡ ਦੀ ਨਾ ਆਬਾਦੀ ਵਧੀ ਨਹੀਂ, ਇਹ ਉਨੀ ਕੀ ਆਬਾਦੀ ਰਹੀ ਤੇ ਤਿੰਨ। ਹੁਣ ਵੀ ਇੰਨੇ ਕੀ ਕਿਥੋਂ, ਮਤਲਬ ਛੋਟਾ ਜਿਹਾ ਹੀ ਆ ਪਿੰਡ ਹਾਲੇ ਵੀ, ਜ਼ਿਆਦਾ ਘਰ ਵਧੇ ਨਹੀਂ ਹੈਗੇ ਉੱਥੇ। 500 ਵੋਟ ਹੀ ਹੋਊਗੀ ਘਰ ਦੀ। ਮੈਂ ਅਗਲੇ ਦਿਨ ਨਾ ਇਹਨੂੰ ਗੂਗਲ ਅਰਥ ਤੇ ਦੇਖਿਆ ਨਾ, ਤੇ ਇਹਦਾ ਵੋਟ ਆ 500, ਇਹਦਾ ਘਰ ਦਾ ਇੱਥੋਂ ਦੇ ਪਿੰਡ ਦੇ ਜੀ ਆ 500-600। ਹਾਂਜੀ ਹਾਂਜੀ ਹਾਂਜੀ। ਨਾਲੇ ਦੂਸਰੀ ਗੱਲ ਇਹ ਹੈ ਕਿ ਬਿਆਸ ਦਰਿਆ ਦੇ ਨਾਲ ਲੱਗਦਾ ਪਿੰਡ ਹੈ ਇਹ, ਉਦੋਂ ਦਾ ਮਤਲਬ ਪਛਾਣ ਨੇੜੇ ਹੋ ਜਾਂਦੀ ਆ ਤੁਹਾਡੀ। ਇਹ ਦਰਿਆ ਉੱਥੇ ਵਗਦਾ ਕਿ ਕਹਾਂ ਆ ਗਿਆ? ਵੱਧ ਗਿਆ, ਉਰੇ ਨੂੰ ਵਧਿਆ ਆ ਥੋੜਾ। ਫੁੱਲਾ ਹੋ ਗਿਆ। ਉਹਦਾ ਬੰਦ ਹੁੰਦਾ ਸੀ, ਉਹ ਢਹਿ ਗਿਆ ਵਿੱਚੋਂ ਕਿ ਹੈਗਾ ਅਜੇ? ਇਹ ਹੈਗਾ ਮੰਡ ਹੈਗਾ। ਮੰਡ ਆ ਘਰ ਕੇ ਲੱਗਦਾ ਹੈ ਮੰਡ ਦੀ ਪਛਾਣ ਦਾਦਾ ਜੀ ਦਾਦਾ ਜੀ ਪੁੱਛਦੇ ਆ ਕਿ ਜਿਹੜੇ ਅਸੀਂ ਇੱਥੋਂ ਨਿਕਲ ਆਏ ਆ ਤੇ ਤੁਸੀਂ ਸਾਨੂੰ, ਅਸੀਂ ਤੁਹਾਨੂੰ ਯਾਦ ਆਉਂਦੇ ਰਹੇ ਕਿ ਨਹੀਂ ਆਉਂਦੇ ਰਹੇ? ਕੀ ਕਹਿੰਦੇ? ਕਹਿੰਦੇ ਆ ਆਪਣਾ ਤੁਸੀਂ ਸਾਨੂੰ ਬਹੁਤ ਯਾਦ ਆਉਂਦੇ ਰਹੇ ਜਿਲੇ ਅਸੀਂ ਉੱਥੋਂ, ਤੁਸੀਂ ਉੱਥੋਂ ਆ ਗਏ ਸਾਡੇ ਕੋਲੋਂ। ਇਹ ਸਾਨੂੰ ਵੀ ਤੁਸੀਂ ਯਾਦ ਆਉਂਦੇ ਹੋ। ਇਕੱਠੇ ਰਹਿੰਦੇ ਸੀ। ਹਾਂ ਹਾਂ ਇਕੱਠੇ ਰਹਿੰਦੇ। ਇਹ ਕਬੱਡੀ ਦਾ ਮੈਂ ਖੇਡਦਾ ਹੁੰਦਾ ਸੀ ਨਾ। ਉਹ ਆਪੂ ਕਹਿੰਦਾ ਕਬੱਡੀ ਖੇਡਦਾ ਹੁੰਦਾ ਸੀ। ਬੱਕਰੀਆਂ ਵੀ ਚਾਰਦੇ ਰਹੇ ਹੋ ਨਾ? ਹਾਂ। ਹੋਰ ਸੁਣਾ ਸਭ? ਕਿੰਨੇ ਬੱਚੇ ਨੇ ਪੁੱਛੋ? ਤੇਰੇ ਬੱਚੇ ਕਿੰਨੇ ਹੁਣ? ਤੇਰੇ ਬੱਚੇ ਕਿੰਨੇ ਆ? 4 ਪੁੱਤਰ। 4 ਕਹਿੰਦਾ ਮੇਰੇ ਪੁੱਤ ਹੈ। ਹੈ ਲੈ। ਤੇ ਬਾਕੀ ਇੱਥੋਂ ਕਿੰਨੇ ਘਰ ਚਲ ਗਏ ਤੇ ਕਿੰਨੇ ਹੈਗੇ ਆ? 2 ਕੁੜੀਆਂ। 2 ਕੁੜੀਆਂ ਤੇ 4 ਪੁੱਤ ਆ ਬਾਬਾ ਜੀ ਦੇ। ਉਹ ਸ਼ੰਕਰ ਜਿਹੜਾ ਸੀ ਰਾਮੇ ਦਾ, ਉਹ ਸ਼ੰਕਰ ਮਰ ਗਿਆ। ਹਾਂ ਮਰ ਗਿਆ ਕਹਿੰਦੇ। ਤੁਹਾਡਾ ਵੀ ਕੋਈ ਯਾਦ ਹੈਗਾ ਸੀ? ਅੱਛਾ ਕੁਛ ਛੋੜੇ ਸੀ ਉਦੋਂ। ਬਾਬਾ ਮੱਖਣ ਜਾ ਜਿਹੜਾ ਸੀ ਉੱਥੇ ਪੱਕੀ ਖਾਨਗਾਹ ਹੀ ਬਣ ਗਈ ਆ। ਹਾਂ ਹੈ ਲੈ। ਹਾਂ ਸਾਡਾ ਯਾਰ ਰੋਲਦੂ ਕਮਾਲ ਸੀ, ਉਹਦਾ ਮੁੰਡਾ ਰਤਨਾ ਸੀ, ਸਾਡੇ ਗੁਆਂਢ ਰਹਿੰਦੇ ਸੀ। ਰਤਨਾ। ਕੀ ਕਹਿੰਦਾ?
ਕੀ ਕਹਿੰਦਾ ਉਹ ਮੇਰੀ ਵੀਡੀਓ ਦੇਖੀ ਸੀ ਤੂੰ ਪੁੱਛ ਦਾਦਾ ਜੀ ਪੁੱਛਦੇ ਪਿਆ ਕਿ ਤੁਸੀਂ ਮੇਰੀ ਵੀਡੀਓ ਦੇਖੀ ਸੀ। ਵੀਡੀਓ ਦੇਖੀ ਸੀ ਰਾਤੀ ਦੇਖੀ ਸੀ ਨਾ ਆਪਾਂ ਵੀਡੀਓ ਅੰਦਰ ਆਹੋ ਇਹ ਅੱਲਾਹ ਤੋਂ ਬਾਅਦ ਰਾਣਾ ਸਾਹਿਬ ਦੀ ਮਿਹਰਬਾਨੀ ਹੈ ਤੇ ਬਾਬੇ ਜਿਨ੍ਹਾਂ ਨੇ ਜ਼ਿੰਦਗੀ ਦਿੱਤੀ ਹੈ ਉਹਨਾਂ ਦੀ ਮਿਹਰਬਾਨੀ ਹੈ। ਅੱਜ ਇਹਨਾਂ ਨੇ 73 74 ਸਾਲ ਬਾਅਦ ਦੋਵਾਂ ਨੂੰ ਮਿਲਾਤਾ। ਬਾਬਾ ਜੀ ਦੀ ਅੱਖਾਂ ਉਹਦੀ ਪੁੱਛਦੇ ਪਏ ਆ ਬਜ਼ੁਰਗਾਂ ਦਾ ਨਾਂ ਲੈ ਕੇ ਕਹਿੰਦੇ ਸਾਨੂੰ ਮਿਲਣ ਨਹੀਂ ਆਉਣਾ ਪਿੰਡ ਨਹੀਂ ਵੇਖਣਾ ਤੁਸੀਂ ਆਪਣਾ। ਨਹੀਂ ਕਿਉਂ ਜੀ ਆਪਣਾ ਜ਼ਰੂਰ ਅਸੀਂ ਪਿੰਡ ਵੇਖਣ ਆਉਣਾ ਤੇ ਮੈਂ ਤਾਂ ਤੁਹਾਨੂੰ ਦੱਸਣਾ ਪਿਆ ਕਿ ਬਾਬਾ ਜੀ ਰਾਤੀ ਜਿਹੜੇ ਗੁਫ਼ਤਗੂ ਕੀਤੀ ਨਾ ਪੂਰੀ ਵਜ਼ਾਹਤ ਆਪਣਾ ਤੁਹਾਨੂੰ ਦੱਸੀ ਦੁਬਾਰਾ ਸੁਣਾਈ ਇਹਨਾਂ ਨੂੰ ਗੁਫ਼ਤਗੂ ਤੁਹਾਡੀ ਜਿਹੜੇ ਤੁਸੀਂ ਜਵਾਬ ਮੈਨੂੰ ਲਿਖ ਕੇ ਭੇਜੇ ਸੀ। ਇਹਨਾਂ ਦੀ ਅੱਖਾਂ 'ਚ ਰਾਤੀ ਪਾਣੀ ਸੀ ਔਰ ਇਹ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਕਰ ਅੱਜ ਵੀ ਮੈਨੂੰ ਇਜਾਜ਼ਤ ਮਿਲ ਜਾਏ ਬਲਕਿ ਅਸੀਂ ਕੋਸ਼ਿਸ਼ ਕਰਨੇ ਆ ਕਿ ਦਾਦਾ ਜੀ ਦਾ ਬੰਦੋਬਸਤ ਕਰੀਏ ਤੇ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਦੇ ਹਯਾਤੀ ਦੇ ਵਿੱਚ ਉਹ ਆਪਣਾ ਬਗੜੋਈ ਦੁਬਾਰਾ ਦਿਖਾ ਦਈਏ। ਅਸੀਂ ਕੋਸ਼ਿਸ਼ ਇਨਸ਼ਾਅੱਲਾ ਪੂਰੀ ਕਰਨੇ ਆ। ਤੇ ਦੂਸਰੀ ਗੱਲ ਇਹ ਹੈ ਕਿ ਅਸੀਂ ਕੁਝ ਮਦਦ ਇਸ ਵੀਜ਼ਾ ਦੀ ਅੱਜ ਕੱਲ੍ਹ ਥੋੜੀ ਜਿਹੀ ਮੁਸ਼ਕਲ ਬਣੀ ਹੈ। ਅਸੀਂ ਰਾਣਾ ਸਾਹਿਬ ਦੀ ਮਦਦ ਲਵਾਂਗੇ ਜਾਂ ਤੁਹਾਡੀ ਵੀ ਉਧਰੋਂ ਤੇ ਫਰਜ਼ ਕਰੋ ਅਗਰ ਸਾਨੂੰ ਨਹੀਂ ਨਾ ਕੋਈ ਆਪਣਾ ਰਾਹ ਮਿਲਦੀ ਤੇ ਤੁਸੀਂ ਕਰਤਾਰਪੁਰ ਆ ਜਿਓ। ਜ਼ਰੂਰ ਆਵਾਂਗੇ ਬਜ਼ੁਰਗਾਂ ਨੂੰ ਲੈ ਕੇ ਜ਼ਰੂਰ ਮਿਲ ਕੇ ਆਵਾਂਗੇ ਤੁਹਾਨੂੰ ਤੇ ਟਰਾਈ ਕਰਿਓ ਜੇ ਤੁਹਾਨੂੰ ਪਤਾ ਨਹੀਂ ਜੇਕਰ ਬਜ਼ੁਰਗਾਂ ਦਾ ਪਿੰਡ ਹੈਗਾ ਆ ਬਜ਼ੁਰਗਾਂ ਦਾ ਜੱਦੀ ਮੁਸ਼ਕੀ ਪਿੰਡ ਹੈ ਤੁਸੀਂ ਟਰਾਈ ਕਰਿਓ ਕਿ ਜੇ ਆ ਹੋਇਆ ਤਾਂ ਜ਼ਰੂਰ ਮਤਲਬ ਤੇਰਾ ਮਾਰ ਕੇ ਲੈ ਕੇ ਆਇਓ ਬਜ਼ੁਰਗਾਂ ਨੂੰ ਤੇ ਪਰ ਅਸੀਂ ਵੀ ਟਰਾਈ ਕਰਾਂਗੇ ਬਜ਼ੁਰਗਾਂ ਨੂੰ ਲੈ ਕੇ ਆਵਾਂਗੇ ਕਰਤਾਰਪੁਰ ਸਾਹਿਬ ਤੇ ਤੁਹਾਨੂੰ ਮਿਲ ਕੇ ਜਾਵਾਂਗੇ। ਅਸੀਂ ਤੇ ਮੁਲਾਕਾਤ ਜਿਹੜੀ ਤੁਹਾਡੇ ਨਾਲ ਕੀਤੀ ਹੈ ਨਾ ਜੀ ਅੱਲਾ ਨੇ ਜਿਹੜੀ ਮੁਲਾਕਾਤ ਕਰਾਈ ਹੈ ਇਹਦੀ ਸਭ ਤੋਂ ਵੱਡੀ ਦਲੀਲ ਹੈ ਕਿ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ ਉੱਥੇ ਕਿਸੇ ਨਾ ਕਿਸੇ ਤਰੀਕਾ ਬਣ ਜੇ ਸਾਨੂੰ ਕੋਈ ਰਾਹ ਮਿਲ ਜੇ ਤੇ ਅਸੀਂ ਇਹਨਾਂ ਨੂੰ ਇੱਕ ਵਾਰੀ ਲੈ ਕੇ ਜ਼ਰੂਰ ਬਗੜੋਈ ਆਈਏ। ਦੇਖੋ ਨਾ ਜੀ ਅਸਲ ਸਾਡਾ ਜਨਮ ਭੋਤ ਉਹ ਹੀ ਹੈ ਨਾ। ਅਸੀਂ ਉਸ ਮਿੱਟੀ ਨੂੰ ਉਸ ਜਗ੍ਹਾ ਨੂੰ ਕਿੱਦਾਂ ਭੁੱਲ ਸਕਨੇ ਆ ਅਸੀਂ। ਬੜਾ ਲਗਾਵ ਹੁੰਦਾ ਜੀ ਜਿੱਥੇ ਜਨਮ ਹੋਇਆ ਜਿੱਥੇ ਖੇਡੇ ਪਲੇ ਵੱਡੇ ਹੋਏ ਬੜਾ ਲਗਾਵ ਹੁੰਦਾ ਉਸ ਥਾਂ ਦੇ ਨਾਲ। ਮੇਰੀ ਤੇ ਦਾਦਾ ਦੀ ਜਿੱਥੇ ਚਲੋ ਪੈਦਾਇਸ਼ ਉਧਰ ਦੀ ਮੇਰੀ ਪੈਦਾਇਸ਼ ਵੀ ਇੱਧਰ ਦੀ ਹੈ ਤੇ ਅਗਰ ਮੇਰੇ ਜਜ਼ਬਾਤ ਸਾਡੇ ਜਜ਼ਬਾਤ ਇਦਾਂ ਦੇ ਕਿ ਆਪਣੇ ਪਿੰਡ ਨੂੰ ਵੇਖਣ ਨੂੰ ਦਿਲ ਕਰਦਾ ਤੇ ਜਿਹੜਾ ਅਸਲ ਉੱਥੋਂ ਦੇ ਰਹਿਣ ਵਾਲੇ ਉਹਨਾਂ ਦਾ ਦਿਲ ਕਿੰਨਾ ਕਰਦਾ ਹੋਵੇਗਾ। ਅਸਲ ਗੱਲ ਅਹਿਮੀਅਤ ਵਾਲੀ ਆ ਵੈ। ਅੱਛਾ ਬੁਲਾਉਂਦੇ ਵੇ ਤੁਹਾਨੂੰ ਗੱਲ ਰਾਮ ਲਾਲ ਉਹ ਏਦਾਂ ਕਰੀ ਉਹ ਜਿਹੜਾ ਪਲਾਕ ਆ ਨਾ ਉਹਦਾ ਧਾਗੇ ਦਾ ਨਾਮ ਮਿਲੀ ਕਿੰਨੇ ਫੁੱਟ ਆ ਧਾਗੇ ਦਾ ਨਾਮ ਮਿਲੀ ਵਾਲਾ ਮੁੱਢ ਉਹ ਸਾਨੂੰ ਦੱਸੀ। ਪਲਾਕ ਹੈ ਜੇ ਹੈ ਹਾਂ ਤੂੰ ਗੱਲ ਕਰ ਉਹਨੂੰ ਕਹ ਧਾਗੇ ਦੇ ਨਾਲ ਬੈਣ ਕੇ ਗੋਲੀ ਨਾਲ ਉਹਦੇ ਕਿੰਨੇ ਫੁੱਟ ਲਪੇਟ ਉਹਦਾ। ਬਰੋਟੇ ਵਾਲੇ ਨਹੀਂ ਬਜ਼ੁਰਗ ਕਿਸੇ ਦਾ ਨਾਮ ਦੱਸਦੇ ਪਏ ਆ ਇੱਕ ਮਿੰਟ ਬਰੋਟੇ ਤੋਂ ਸੀਗੇ ਕੋਈ ਨੂਰ ਮੁਹੰਮਦ ਬਰੋਟਾ ਪਿੰਡ ਬਜ਼ੁਰਗਾਂ ਨੂੰ ਪਤਾ ਹੈਗਾ ਨਾਲ ਹੀ ਆ ਬਰੋਟੀਆਂ ਦਾ ਨੂਰ ਮੁਹੰਮਦ ਸੀ। ਆਹੋ ਉਹ ਮਰ ਗਏ ਆ। ਕਹਿੰਦੇ ਜੀ ਨੂਰ ਮੁਹੰਮਦ ਸਿਆਲਕੋਟ ਆਣ ਕੇ ਬੈਠਾ ਸੀ ਉਗੋ ਕੀ ਤੇ ਫੌਤ ਹੋ ਗਿਆ। ਇਹ ਸਾਰੇ ਬੰਦੇ ਉਹ ਦੂਰੇ ਹੋਣੀ ਜਿਹੜੇ ਸੱਤ ਭਰਾ ਉਹ ਵੀ ਹੋ ਗਏ ਮੰਮੋ ਹੋਣੀ ਜਿਹੜੇ ਉਹ ਵੀ ਸਾਰੇ ਮਰ ਗਏ ਆ। ਉਹਦੇ ਜੋ ਫੀਰੋ ਹੈਗਾ ਉਹ ਅਜਲੀ ਦਾ ਮੁੰਡਾ ਜਾਂ ਮੈਂ ਜਾਂ ਉਹ ਵੱਡਾ ਪਿੰਡ 'ਚ। ਦਾਦਾ ਜੀ ਕਹਿੰਦੇ ਆ ਗੁਲਾਮ ਰਸੂਲ ਵੀ ਫੌਤ ਹੋ ਗਿਆ ਤੇ ਗੁਲਾਮ ਅਜਦੀਨ ਵੀ ਫੌਤ ਹੋ ਗਿਆ ਤੇ ਮੰਮੂ ਵੀ ਫੌਤ ਹੋ ਗਿਆ। ਅਜ਼ਮਤ ਅਲੀ ਵੀ ਫੌਤ ਹੋ ਗਿਆ ਤੇ ਦੀਨ ਮੁਹੰਮਦ ਵੀ ਫੌਤ ਹੋ ਗਿਆ। ਸੁਲਤਾਨ ਅਹਿਮਦ ਤੇ ਸ਼ਬੀਰ ਅਹਿਮਦ ਜ਼ਿੰਦਾ ਅਜ਼ਮਤ ਅਲੀ ਦਾ ਬਾਕੀ ਸਾਰੇ ਫੌਤ ਹੋ ਗਏ। ਜਾਂ ਮੇਰੀ ਭੈਣ ਆ ਇੱਕ ਭੋਲੀ ਆ। ਕੋਈ ਵੱਡਾ ਪੁੱਛਦੇ ਪਏ ਆ ਕਿ ਬਾਪੂ ਜੀ ਉਹਨਾਂ ਤੋਂ ਪੁੱਛੋ ਕਿ ਸਾਰਾ ਪਿੰਡ ਇੱਕ ਥਾਂ ਹੀ ਬੈਠੇ ਆ ਕਿ ਵੱਖ-ਵੱਖ ਹੋ ਗਏ ਆ ਇੱਥੇ ਆਣ ਕੇ। ਅਸੀਂ ਵੱਖੋ ਵੱਖ ਚੌਂ ਥਾਈਆਂ ਪਹਿਲਾਂ ਇੱਥੇ ਬੈਠੇ ਸੀ ਜ਼ਮੀਨ ਮਰੀ ਸੀ ਇੱਥੋਂ ਉੱਠ ਕੇ ਚੌਂ ਥਾਈ ਚਲ ਗਿਆ। ਉਹ ਗੋਗੀ ਚਲ ਗਿਆ ਸਿਆਲਕੋਟ 2 ਘਰ ਰਿਸ਼ਵਤ ਲਈ ਤੇ ਦਿੱਤਾ ਤੇ ਉਹ ਦੋਸਤਦਾਰ ਚਲ ਗਿਆ ਮੀਆਂ ਵਾਲੀ ਕੋਈ 5-4 ਘਰ ਉਹ ਚਿੜਿਆਂ ਦਾ ਘਰ ਬਈ ਦਾਦੋ ਦਾ ਉਹ ਕਿੱਧਰ ਗਏ
ਪਹਿਲਾਂ ਉਹ ਬੈਠੇ ਆ ਕਿਲੇ ਰੂਪ ਸਕਦੇ ਅੱਛਾ 5-6 ਘਰ ਅਸੀਂ ਇੱਥੇ ਬੈਠੇ ਆ ਜੀ ਦਾਦਾ ਜੀ ਕਹਿ ਰਿਹਾ ਕਿ ਇਹ ਜਿਹੜੇ ਬਗੜੋਈ ਤੋਂ ਆਏ ਸੀ ਕੁਛ ਉਹਨਾਂ ਦੇ ਵਿੱਚੋਂ ਘਰ ਮੀਆਂ ਵਾਲੀ ਚਲ ਗਏ ਸੀ, ਕੁਛ ਘਰ ਸਿਆਲਕੋਟ ਚਲ ਗਏ ਸੀ ਤੇ ਕੁਛ ਅਸੀਂ ਇੱਥੇ ਕੱਸੋਗੀ ਬੈਠੇ ਆ ਤੇ ਕੁਛ ਕਿਲਾ ਰੂਪ ਸਿੰਘ ਚਲ ਗਏ ਸੀ ਨਨਕਾਣੇ ਦੇ ਕੋਲ ਨਨਕਾਣੇ ਦੇ ਕੋਲ। ਨਨਕਾਣੇ ਦੇ ਕੋਲ ਵੱਖ-ਵੱਖ ਹੋ ਗਏ ਆ ਸਾਰੇ ਉਹ। ਵੱਖੋ ਵੱਖ ਜਿੱਦਾਂ ਤੁਸੀਂ ਇੱਥੇ ਵੱਖੋ ਵੱਖ ਹੋ ਗਏ ਤਾਂ ਅਸੀਂ ਵੀ ਹੋ ਗਏ। ਉਹ ਮਾਮੇ ਰਿਸ਼ਵਤ ਨੇ ਖੂਹ ਲਾਇਆ ਸੀ, ਹੋਰ ਖੂਹ ਤੇ ਨਹੀਂ ਲੱਗਾ ਕੋਈ। ਹਾਂ ਉਹੀ ਹੈਗਾ ਫਿਰ। ਉਹ ਪੁੱਛਦੇ ਆ ਕਿ ਬਗੜੋਈ ਪਿੰਡ ਦੀਆਂ ਮੇਜਰ ਫਸਲਾਂ ਕਿਹੜੀਆਂ ਕਿਹੜੀਆਂ, ਜਿਵੇਂ ਸਾਡੇ ਕੋਲ ਕਣਕ ਮੂੰਜੀ ਹੈ ਤੇ ਕਮਾਦ ਹੈ ਤੇ ਆਪਣਾ ਇੱਧਰ ਪਿੰਡ ਦੀ ਕਿਹੜੀ ਕਿਹੜੀ ਵੱਡੀ ਫਸਲ ਹੈ? ਫਸਲ ਦੱਸੋ ਕਿਹੜੀ ਕਿਹੜੀ ਹੈ ਤੁਹਾਡੇ? ਕਣਕ ਹੁੰਦੀ ਆ, ਮੂੰਜੀ ਹੁੰਦੀ, ਕਮਾਦ ਹੁੰਦਾ। ਇਹੋ ਫਸਲਾਂ ਜਿਹੜੇ ਬੀਜੇ ਆ, ਮੂੰਜੀ ਤੇ ਕਮਾਦ ਮੂੰਜੀ ਤੇ ਕਮਾਲ ਤੇ ਕਣਕ। ਤੇ ਕੀ ਜ਼ਮੀਨ ਦੀ ਪੈਦਾਵਾਰ ਕੀ ਹੈ? 30-32 ਕੁਆਂਟਲ ਨਿਕਲਣਾ। ਬੱਚੀ ਕੋ ਅਸਲ ਨਿਕਲ ਜਾਂਦੀ ਆ। ਇਹ ਕੋਈ ਇਸਤੇਮਾਲ ਹੋ ਗਈ, ਕਿੱਲੇ ਬਣ ਗਏ ਉਦਾਂ ਜਿੱਦਾਂ ਅੱਗੇ ਜ਼ਮੀਨ ਸੀ ਉਦਾਂ ਹੀ ਆ। ਇਸੇ ਬਾਤ ਹੋ ਗਈ ਆ, ਹਾਂ ਇਸਤੇਮਾਲ ਕਹਿੰਦੇ ਹੋ ਗਈ। ਇਸੇ ਬਾਤ ਹੋ ਗਈ। ਇਸਤੇਮਾਲ ਹੋ ਗਈ। ਤੂੰ ਜਿਹਨੂੰ ਬਕਈਆਂ ਦੀ ਜ਼ਮੀਨ ਪਈ ਹੋਏ, ਜਿਹਨੂੰ ਰੋਈ ਪਈ ਹੋਏਗੀ ਉਹ ਹੀ ਕਰਦਾ ਹੋਏਗਾ ਕਿ ਵੱਢ ਕੇ ਪਈ ਆ। ਹਾਂ ਠੀਕ ਹੈ ਭਾਈ। ਵੰਡ ਕੇ ਪਈ ਵੰਡ ਕੇ। ਅੱਛਾ ਤੇ ਮਕੇਰੀਆਂ ਤੇ ਅਗਰ ਰੇਲਵੇ ਲੈਣ ਆਉਂਦੀ ਅਗਾਂਹ ਲੰਘ ਗਈ ਆ ਜਾਂ ਉੱਥੋਂ ਤੇ ਅੱਗੇ ਬਖੇਰੀਆਂ ਦੀ ਗੱਡੀ ਦੀ ਲੈਣ ਆਉਂਦੀ ਸੀ ਤੇ ਗਾਹ ਨਹੀਂ ਜਾਂਦੀ, ਹੁਣ ਗਾਹ ਲੰਘ ਗਈ ਤੇ ਮੁਕੇ ਹੈਗੀ ਆ ਜਿਹੜੀ ਲੱਗਦੀ ਆ ਮਕੇਰੀਆਂ, ਜੰਮੂ ਤੋਂ ਹੋ ਕੇ ਮਕੇਰੀਆਂ ਤੋਂ ਫਿਰ ਜਲੰਧਰ ਨੂੰ ਜਾਂਦੀ ਆ ਉਹ। ਉਹ ਅੱਗੇ ਤਾਂ ਜਾਂਦੀ ਸੀ, ਹੁਣ ਗਾਹ ਨਹੀਂ ਭਗਾਏ ਵੱਲ ਨੂੰ ਜਾਂਦੀ। ਜਾਂਦੀ ਬੰਗਾਲੀ ਨੂੰ ਵੀ ਜਾਂਦੀ ਆ, ਫਿਰ ਜਾਂਦੀ ਆ ਨਾ ਜਿੱਦਾਂ ਆਪਣੇ ਜਲੰਧਰ ਤੋਂ ਆਉਂਦੀ ਦਸੂਆ, ਫਿਰ ਮੁਕੇਰੀਆਂ, ਫਿਰ ਪਠਾਨਕੋਟ, ਫਿਰ ਜੰਮੂ ਨੂੰ ਨਿਕਲ ਜਾਂਦੀ, ਫਿਰ ਉਧਰੋਂ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਵੀ ਜਾਂਦੀ ਆ। ਪਠਾਨਕੋਟ ਨੂੰ। ਅੱਛਾ ਲੈਣ ਜਾਂਦੀ ਪਠਾਨਕੋਟ ਨੂੰ। ਹਾਂਜੀ ਹਾਂਜੀ। ਬੋਲੋ ਬੋਲੋ। ਇਹ ਰਾਮ ਲਾਲ ਜੀ ਜਿਹੜਾ ਰੁਲਦੂ ਦਾ ਘਰ ਸੀ, ਉਸ ਜਿਹੜੀ ਗਲੀ ਲੰਘਦੇ ਉਹਦੇ ਚੜ੍ਹਦੇ ਪਾਸੇ ਜਿਹੜੇ ਘਰ ਸੀ ਉੱਥੇ ਕੌਣ ਰਹਿੰਦਾ? ਉੱਥੇ ਮੇਰੇ ਕੋਲ ਜੱਟਾਂ ਦੇ ਘਰ ਨੇ ਹੁਣ। ਮਾਲਕ ਨੇ। ਜਿੱਥੇ ਸਾਡੀ ਵੀਡੀਓ ਬਣ ਗਈ ਹਾਂ ਕਹ ਮੈਂ ਫਿਰੋ ਮੇਰਾ ਨਾਂ ਸ਼ਬੀਰ ਅਹਿਮਦ ਹੈ, ਅਸੀਂ ਉਸ ਘਰ ਦੇ ਰਿਹਾਇਸ਼ੀ ਹਾਂ। ਤੇਰੇ ਤਾਏ ਘਰਾਂ ਚ ਲੰਬਰ ਹੈਂਦੇ ਰਾਜਪੂਤ। ਰਾਜਪੂਤ ਦਾ ਨੰਬਰ। ਰਾਜਪੂਤ ਨਹੀਂ ਤੇ ਨੰਬਰਦਾਰ ਵੀ। ਨੰਬਰਦਾਰ ਸੀ। ਵਾਹ ਬਈ ਵਾਹ। ਸਾਨੂੰ ਤੁਹਾਡੇ ਦੇਖਣ ਨਾਲ ਖੁਸ਼ੀ ਇੰਨੀ ਹੋ ਗਈ ਆ ਕਿ ਅਸੀਂ ਉਸ ਬਗੜੋਈ ਦੀਆਂ ਬਾਜ਼ਾਰਾਂ 'ਚ ਫਿਰ ਰਹੇ ਹਾਂ। ਹਾਂਜੀ ਅੱਲਾਹ ਤਾਲਾ ਦੀ ਯਾਦ ਪਾਕ ਅਗਰ ਸਾਨੂੰ ਫੁਰਸਤ ਦੇਵੇ ਅਸੀਂ ਫਿਰ ਅੱਗੇ ਵਾਂਗੂ ਮਿਲੀਏ ਜੁਲੀਏ। ਸਾਡੇ ਦਿਨ ਬਹੁਤ ਅੱਛੇ ਲੰਘੇ ਆ। ਜਲਦੀ ਆਓ ਤੇ ਮਿਲੋ। ਉਹ ਹਵੇਲੀ ਨਹੀਂ ਬਣਨਾ ਥਾਂ ਸੀ ਤੁਹਾਡਾ। ਅੱਛਾ ਉਹ ਤੇ ਘਰ ਜੇ ਤੁਸੀਂ ਕਰਤਾਰਪੁਰ ਆਵੋ ਸਾਨੂੰ ਫੋਨ ਕਰੋ, ਅਸੀਂ ਤੁਹਾਨੂੰ ਮਿਲੀਏ ਆਵਾਂਗੇ। ਇਨਸ਼ਾਅੱਲਾ। ਉਹ ਸਾਡਾ ਦਿਲ ਵੀ ਹੁਣ ਇਸ ਤਰ੍ਹਾਂ ਕਰਦਾ ਤੁਹਾਨੂੰ ਜੱਫੀਆਂ ਪਾ ਕੇ ਮਿਲੀਏ। ਸਾਡਾ ਦਿਲ ਕਰਦਾ। ਸਾਡਾ ਦਿਲ ਕਰਦਾ। ਹੁਣ ਜਦੋਂ ਅਸੀਂ ਇੱਧਰ ਆਏ ਆ ਨਾ, ਅਸੀਂ ਤੇ ਨਿੱਕੇ ਨਿੱਕੇ, ਤੁਸੀਂ ਵੀ ਨਿੱਕੇ ਨਿੱਕੇ ਸੀ, ਜਿਹੜੇ ਵਡੇਰੇ ਤੋਂ ਉਹ ਤੇ ਰੱਬ ਨੂੰ ਪਿਆਰੇ ਹੋ ਗਏ। ਹੁਣ ਇਹ ਸਾਡੀਆਂ ਤੁਹਾਡੀਆਂ ਮੁਲਾਕਾਤਾਂ ਅੱਗੋਂ ਬੱਚਿਆਂ ਦੀਆਂ। ਅੱਗੋਂ ਬੱਚੀਆਂ ਦੀਆਂ। ਬਾਪੂ ਜੀ ਕਹਿੰਦੇ ਅਸੀਂ ਹਾਲੇ ਤਾਈਂ ਯਾਦ ਕਰਦੇ ਆ ਤੁਹਾਨੂੰ। ਸਾਡੇ ਵਕਤ ਵਿੱਚ ਕੱਸੋ ਬਗੜੋਈ ਦੇ ਵਿੱਚ ਸਕੂਲ ਹਾਣੀ ਸੀ, ਮਹਿੰਦੀਪੁਰ ਸਕੂਲ ਹੁੰਦਾ ਸੀ, ਮਹਿੰਦੀਪੁਰ। ਉੱਥੇ ਅਸੀਂ ਪੜ੍ਹਨ ਜਾਂਦੇ ਸੀ। ਹਾਂਜੀ ਹਾਂਜੀ ਅੱਛਾ। ਤੇ ਫਿਰ ਜਲਦੀ ਉਜਾੜੇ ਪੈ ਗਏ। ਮਹਿੰਦੀਪੁਰ ਵਾਲਾ ਕੋਲ ਕੁਝ ਸਕੂਲ ਹੈਗਾ। ਮਹਿੰਦੀਪੁਰ ਸਕੂਲ ਹੈਗਾ ਜੇ ਵੀ ਤੱਕ ਹੋ ਗਿਆ ਵਾ। ਖਤਮ ਹੋ ਗਿਆ। ਹਾਂਜੀ ਹੈਗਾ, ਮਹਿੰਦੀਪੁਰ ਵੀ ਹੈਗਾ, ਬਗੜੋਈ ਛੋਟਾ ਸਕੂਲ ਬਣ ਗਿਆ ਆ। ਦੋਈ 'ਚ ਵੀ ਬਣ ਗਿਆ ਕਹਿੰਦੇ। ਚਲੋ ਅੱਲਾ ਦਾ ਸ਼ੁਕਰ ਆ ਬਗੜੋਈ 'ਚ ਵੀ ਸਕੂਲ ਬਣ ਗਿਆ, ਨਹੀਂ ਤਾਂ ਅੱਗੇ ਇਹ ਦਰਿਆ ਦੇ ਕਿਨਾਰੇ ਤੇ ਪਿੰਡ ਸੀਗਾ, ਇੱਥੇ ਕੋਈ ਏਡੀ ਗੱਲ ਨਹੀਂ ਸੀ ਉਸ ਜ਼ਮਾਨੇ 'ਚ। ਨਹੀਂ ਦਰਿਆ ਦੇ ਫਿਰ ਪੱਕੀਆਂ ਸੜਕਾਂ ਜਿਹੜੀਆਂ ਬਗੜੋਈ ਤੋਂ
ਮਕੇਰੀਆਂ ਸੜਕ ਜਾਂਦੀ ਆ ਪੱਕੀ ਬਣ ਗਈ। ਹਾਂਜੀ ਹਾਂਜੀ ਪੱਕੀ ਆ, ਦੱਸੋ ਪੱਕੀ ਬਣ ਗਈ ਆ। ਫਿਰ ਮਕੇਰੀਆਂ ਤੋਂ ਪਰਾਂ ਹਾਜੀਪੁਰ ਨੂੰ ਜਿਹੜੀ ਸੜਕ ਜਾਂਦੀ ਸੀ ਉਹ ਪੱਕੀ ਬਣ ਗਈ। ਬਣ ਗਈ ਪੱਕੀ ਹਾਂ ਪੱਕੀ ਪਹਿਲੇ ਵਿੱਚ ਹੋ ਗਈ। ਚਲੋ ਠੀਕ ਆ, ਦੁਆ ਕਰੋ ਅਸੀਂ ਤੁਸੀਂ ਫਿਰ ਮਿਲੀਏ। ਸਾਡਾ ਬਾਗ ਵੱਢ ਦਿੱਤਾ। ਸਾਡਾ ਦਿਲ ਬੜਾ ਕਰਦਾ ਬਗਰੋਈ ਦੇਖੀਏ ਔਰ ਅਜਮੇਰ ਸ਼ਰੀਫ ਦੇਖੀਏ, ਲੇਕਿਨ ਇਹ ਹਕੂਮਤਾਂ ਦੇ ਝਗੜੇ ਜਿਹੜੇ ਨਾ ਇਹ ਸਾਨੂੰ ਲੈ ਕੇ ਬਹਿ ਗਏ ਆ। ਰਾਮਲਾਲ ਜੀ ਇੱਕ ਦਫਾ ਕੈਮਰੇ ਦੀ ਤਰਫ, ਬੜੀ ਖੁਸ਼ੀ ਹੈ ਕਿ ਤੁਸੀਂ ਆਵੋਗਾ ਇੱਥੇ। ਇੱਕ ਦਫਾ ਕੈਮਰੇ ਦੀ ਤਰਫ ਦੇਖੋ, ਕੈਮਰੇ ਦੀ ਤਰਫ। ਆਪ ਇੱਧਰ ਨੂੰ ਦੇਖੋ, ਇੱਧਰ ਦੇਖੋ, ਇਹਨਾਂ ਦੀ ਆਹ ਫੋਟੋ ਆਂਦੀ ਪਈ ਹੈ ਨਾ, ਹਾਂ ਇੱਧਰ ਦੇਖੋ। ਰਾਣਾ ਸਾਹਿਬ ਤੁਹਾਡੀ ਗੱਲ ਵੀ ਰਿਕਾਰਡ ਕਰਦੇ ਪਏ ਤੇ ਤੁਹਾਡੀ ਵੀਡੀਓ ਵੀ ਬਣਾਉਂਦੇ ਪਏ। ਅਸੀਂ ਬਜ਼ੁਰਗਾਂ ਦੀ ਅੱਖਾਂ ਦੀ ਲਾਈਟ ਥੋੜੀ ਘੱਟ ਹੈਗੀ ਹੈ, ਤਾਂ ਕਰਕੇ ਫਿਰ ਉਹ ਤੁਹਾਡੇ ਮਕਾਨ ਸਾਨੂੰ ਉਤਰਾ ਹੀ ਨਜ਼ਰ ਆਉਂਦੇ, ਉਹ ਖਰਾਸ ਉਤਰਾ ਹੀ ਨਜ਼ਰ ਆਉਂਦੇ ਆ। ਅਸੀਂ ਉਹਨਾਂ ਗਲੀਆਂ 'ਚ ਹੁਣ ਫਿਰ ਰਹੇ ਆ, ਬਗਰੋਈ ਦੀਆਂ ਗਲੀਆਂ 'ਚ। ਇਹ ਸਾਡੀ ਇੰਨੀ ਮੁਹੱਬਤ ਆ ਆਪਣੇ ਇਸ ਜੰਮਣ ਥਾਂ ਦੀ। ਸਾਰੀ ਬੁਰੀ ਪੱਕੀ ਹੋ ਗਈ ਹੈ। ਪੱਕੀ ਹੋ ਗਈ। ਪਹਿਲੇ ਪੱਕੀਆਂ ਹੋ ਗਈਆਂ। ਪਰ ਕਬਰਾਂ ਬਾਤ ਕੀ ਆ ਗਈਆਂ। ਤੇ ਜਿਹੜਾ ਸਾਡਾ ਕਬਰਸਤਾਨ ਸੀ ਪਿੰਡੋਂ ਸ਼ਮਾਲ ਦੀ ਸਾਈਡ ਤੇ, ਉਹ ਕਾਇਮ ਹੈ ਜਾਂ ਬਾਹਰ ਛੜਿਆ ਵਾ? ਉਹ ਬਾਹਰ ਛੱਡਿਆ, ਮਕਾਨ ਪੈ ਗਏ। ਮਕਾਨ ਪੈ ਗਿਆ। ਠੀਕ ਮਕਾਨ ਪੈ ਗਿਆ, ਠੀਕ ਹੈ, ਅੱਲਾ ਦਾ ਸ਼ੁਕਰ। ਉਹਦਾ ਸਭਾ ਦਰਿਆ ਦੇ ਵਿੱਚ ਡਿੱਗਦਾ ਸੀ ਇੱਕ ਸੇਮ ਦੀ ਮਨਿੰਦ, ਉਹ ਵਗ ਰਿਹਾ ਉਤਰਾ ਹੀ। ਆਹੋ ਬਗਦਾ ਹੀ ਹੈ। ਉਸੇ ਬੰਦ ਹੋ ਦਰਿਆ ਨੇ ਕੋਈ ਜ਼ਮੀਨ ਬੁਰਦਾ ਤੇ ਨਹੀਂ ਕੀਤੀ। ਨਹੀਂ ਸਾਡੇ ਵੀ ਹੁਣ 85 ਸਾਲ ਦੇ ਕਰੀਬ ਉਮਰ ਹੋ ਚੁੱਕੀ ਹੈ, ਲੇਕਿਨ ਸਾਨੂੰ ਅੱਜ ਵੀ ਨਾ ਉਹ ਪਿੰਡ ਬਹੁਤ ਇੱਕ ਅਜ਼ੀਮ ਨਜ਼ਰ ਆ ਰਿਹਾ ਵਾ। ਦੁਆ ਕਰੋ ਜੇ ਸਾਡਾ ਰੱਬ ਮੁਲਾਕਾਤ ਕਰਦਾ ਹੈ ਤੇ ਇੱਕ ਵੀਜ਼ੇ ਨਹੀਂ ਮਿਲ ਰਹੇ, ਕੋਈ ਗੱਲ ਨਹੀਂ ਮਿਲ ਰਹੀ, ਨਹੀਂ ਤਾਂ ਦਿਲ ਬਹੁਤ ਕਰਦਾ। ਸਾਡਾ ਸਿਰ ਕਰਦਾ। ਉਹ ਪਲਾਕ ਦੇਖੀਏ, ਉਹ ਮਸਜਿਦ ਦੇ ਸ਼ਮਾਲ ਦੀ ਸਾਈਡ ਇੱਕ ਚਾਰ ਦੀਵਾਰੀ ਸੀਗੀ ਪੱਕੀ, ਉਹਦੇ ਵਿੱਚ ਦੋ ਢੇਰੀਆਂ ਸੀ, ਉਹ ਹੈਗੀਆਂ ਅਜੇ। ਨਹੀਂ ਨਹੀਂ ਹੁਣ ਉੱਥੇ ਕੱਲੀ ਮਸਜਿਦ ਹੀ ਹੈ, ਕਬਰਾਂ ਨਹੀਂ ਹੈਗੀਆਂ ਉੱਥੇ ਕੋਈ ਵੀ। ਉੱਥੇ ਘਰ ਬਣ ਗਏ ਹੋ ਨਾ ਆਸੇ ਪਾਸੇ ਮਸਜਿਦ ਦੇ। ਉਹ ਪਲਾਗ ਦੇ ਖਾ ਕੇ ਢੇਰੀ ਸੀ। ਪਲਾਕ ਦੇ ਕੋਲ ਇੱਕ ਖੂਹ ਹੁੰਦਾ ਸੀ ਜਿਹੜਾ ਸਾਰਾ ਪਿੰਡ ਪਾਣੀ ਪੀਂਦਾ ਸੀ। ਇੱਕ ਢੇਰੀ ਉੱਥੇ ਪਲਾਗ ਲੱਗ ਗਏ। ਕਹਿੰਦੇ ਖੂਹ ਹੈਗਾ ਜੇ। ਆਹੋ ਖੂਹ ਕਿਤੇ ਹਾਂਜੀ ਖੂਹ ਹੈਗਾ ਵਾ, ਤੇ ਜਿਹੜੀ ਪੀਰ ਬਾਬਾ ਦੀ ਜਗ੍ਹਾ ਆ ਬੋਰਡ ਦੇ ਥੱਲੇ ਉਹ ਪੱਕਾ ਕੀਤਾ ਆ, ਕਮਰਾ ਬਣਾਇਆ ਉੱਥੇ। ਕਬਰਾਂ 'ਚ ਹੈਗੀਆਂ। ਹਾਂ ਤੇ ਕਦੀ ਮੁਲਾਕਾਤਾਂ ਹੋਣ ਤੇ ਅਸੀਂ ਤੁਹਾਨੂੰ ਮਿਲੀਏ ਤੇ ਤੁਸੀਂ ਸਾਨੂੰ ਮਿਲੋ। ਇੱਕ ਢੇਰੀ ਸੀ ਪਲਾਗ ਦੇ ਹੇਠਾਂ। ਕਹਿੰਦੇ ਹੁਣ ਢੇਰੀ ਨਹੀਂ, ਕਬਰ ਨਹੀਂ ਰਹੀ, ਹਾਂ ਉਹ ਕਮਰਾ ਪੱਕਾ ਕਰ ਦਿੱਤਾ ਤੇ ਢੇਰੀ ਨਹੀਂ ਰਹੀ। ਨਹੀਂ ਬਾਬਾ ਜੀ ਪੁੱਛਦੇ ਆ ਕਿਹੜਾ ਪਿੰਡ ਦੇ ਪਾਣੀ ਦਾ ਪੀਣ ਵਾਲਾ ਜ਼ਰੀਆ ਉਹ ਖੂਹ ਦਾ ਹੀ ਹੈ ਜਾਂ ਕੋਈ ਆਪਣਾ ਲੋਕਾਂ ਨੇ ਬੋਰ ਸ਼ੋਰ ਆਪਣੇ ਕਰਵਾ ਲਏ, ਪੰਪ ਸ਼ੰਪ ਲਵਾ ਲਏ? ਨਹੀਂ ਘਰਾਂ 'ਚ ਵੀ ਬੋਰ ਹੈਗੇ ਆ, ਤੇ ਸਰਕਾਰੀ ਬੋਰ ਵੀ ਹੈਗਾ, ਡੀ ਬੋਰ ਲੱਗਾ ਥੋੜਾ ਸਾਈਡ ਤੇ ਵਾਟਰ ਸਪਲਾਈ ਹੈਗੀ ਆ ਪਿੰਡ ਦੇ ਵਿੱਚ। ਅੱਛਾ ਵਾਟਰ ਸਪਲਾਈ ਲੱਗ ਗਈ। ਵਾਟਰ ਸਪਲਾਈ ਲੱਗ ਗਈ, ਠੀਕ ਹੈ। ਆਪਣੇ ਘਰਾਂ 'ਚ ਵੀ ਬੋਰ ਹੈਗੇ ਆ, ਕਿਉਂਕਿ ਪਾਣੀ ਦਾ ਸਤਰ ਜਿਹੜਾ ਉੱਤੇ ਹੀ ਹੈਗਾ, ਤੇ ਘਰਾਂ 'ਚ ਬੋਰ ਹੈਗੇ ਆ, ਨਲਕੇ ਵੀ ਹੈਗੇ ਆ, ਮੋਟਰਾਂ ਲੱਗੀਆਂ ਆ, ਟੁੱਲੂ ਪੰਪ। ਇਹ ਸਾਡੇ ਜ਼ਮਾਨੇ 'ਚ ਨਾ ਦਰਿਆ ਬਿਆਸ ਦਾ ਪਾਣੀ ਬਹੁਤ ਨਿਕਲਿਆ ਹੁੰਦਾ, ਮੱਛੀ ਬੜੀ ਖਾਂਦੇ ਸੀ। ਇੱਕ ਕੁਰਲ ਜਾਨਵਰ ਉੱਤੇ ਉੱਡਦਾ ਹੁੰਦਾ ਸੀ, ਉਹ ਮੱਛੀ ਨੂੰ ਫੜ ਲੈਂਦਾ ਸੀ। ਉਹ ਨਹੀਂ ਪੁੱਛਦੇ ਦਰਿਆ ਪਿਛਾ ਹਟਿਆ ਕੋ ਉੱਥੇ ਹੀ ਹੈ। ਪਿਛਾਂ ਹੀ। ਅੱਛਾ ਜੀ, ਜਿਹੜੇ ਨਾ ਸਾਡੇ ਨਾਲ ਤੁਹਾਡੀ ਜਿਨ੍ਹਾਂ ਨੇ ਮੇਲ ਮੁਲਾਕਾਤ ਕਰਾਈ ਨਾ, ਇਹ ਵੀ ਇੱਥੋਂ ਦੇ ਪਾਕਿਸਤਾਨ ਦੇ ਰਹਿਣ ਵਾਲੇ ਰਾਣਾ ਸਾਹਿਬ ਹੀ ਆ, ਰਾਜਪੂਤ ਖਾਨਦਾਨ ਨਾਲ ਤਲਕ ਹੈ, ਹੁਸ਼ਿਆਰਪੁਰ ਦੇ। ਹੁਸ਼ਿਆਰਪੁਰ ਦੇ ਪਿੱਛੋਂ ਰਹਿਣ ਵਾਲੇ ਆ। ਅੱਛਾ ਜੀ। ਇਹ ਵੀ ਔਰ ਮੁਲਾਕਾਤ ਦਾ ਜ਼ਰੀਆ ਵੀ ਇਹ ਬਣਿਆ। ਅੱਛਾ ਰਾਣਾ ਸਾਹਿਬ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ, ਤਾਂ ਹੀ ਰਾਣਾ ਸਾਹਿਬ ਨੂੰ ਇੱਧਰ ਦੇ ਮਤਲਬ ਸ਼ਹਿਰਾਂ ਦੇ ਨਾਮ ਬੜੀ ਬਰੀਕੀ ਨਾਲ ਯਾਦ ਰਹੇ। ਉਦੋਂ ਬਾਬੂ ਜੀ ਇਹਨਾਂ ਨੂੰ ਦੱਸਦੇ ਸੀਗੇ ਵੀਡੀਓ ਸੀ, ਨਵੇਂ ਸ਼ਹਿਰ ਦਾ ਨਾਮ ਅਜੇ ਵੀ ਨਵਾਂ ਸ਼ਹਿਰ ਹੀ ਲੱਗਦਾ ਆ। ਅੱਛਾ ਨਵਾਂ ਸ਼ਹਿਰ ਅਜੇ। ਇਹਨਾਂ ਦਾਦਾ ਜੀ ਦੇ ਵੀ 6 ਬੇਟੇ ਆ, ਜਿਨ੍ਹਾਂ ਦੇ ਸੁਲਤਾਨ ਅਹਿਮਦ ਦੇ, ਠੀਕ ਹੈ। ਅੱਛਾ ਜੀ। ਮੈਂ ਇਹਨਾਂ ਦਾ ਪੋਤਾ, ਮੇਰੇ ਵਾਲਦ ਸਾਹਿਬ ਦਾ ਨਾਮ ਅਸਲਮ ਸੀ, ਮੁਹੰਮਦ ਅਸਲਮ। ਉਹ ਇੱਕ ਸਕੂਲ ਟੀਚਰ ਸੀ, ਉਹ ਤਾਂ ਹੁਣ ਫੌਤ ਹੋ ਗਏ। 1 ਦਸੰਬਰ 2016 ਚ ਫੌਤ ਹੋ ਗਏ ਸੀ।
ਅਸੀਂ ਅੱਗੋਂ ਦਾਦਾ ਜੀ ਜੋ ਜਿੰਦਾ ਤੇ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਬਾਬਾ ਵੀ ਫੌਤ ਹੋ ਗਿਆ। तो इन्हों की एक दादी जी भी फौत हो गए हैं। तो मैं मुलाजमत करना पंजाब गौरमेंट च बतौर मैं उत्थे लिख के भेजा सी अपना अपना डेजिग्नेशन ਜਿਹੜਾ ਤੁਹਾਨੂੰ ਲਿਖ ਕੇ ਭੇਜਿਆ ਸੀ ਆਪਣਾ ਈਮੇਲ ਆਈਡੀ ਵੀ ਮੈਂ ਭੇਜੀ ਸੀ ਤੁਹਾਨੂੰ। ਹਾਂਜੀ ਤੁਸੀਂ ਉਹ ਆਪਣੀ ਕਮੈਂਟ ਦੇ ਵਿੱਚ ਪਾਈ ਸੀ ਕਿ ਆਪਣੇ YouTube ਦੇ ਉੱਤੇ ਮੈਂ ਪੜਿਆ ਸੀਗਾ ਕਮੈਂਟ ਤੁਹਾਡਾ ਕਲਾਸ ਸੀ। जी जी मैं इंशाल्लाह ਉਹਨੂੰ ਕੋਈ ਨਾ ਕੋਈ ਚੀਜ਼ ਭੇਜਦਾ ਰਹਾਂਗਾ। ਅੱਛਾ ਬਾਬਾ ਜੀ ਹੁੱਕਾ ਸ਼ੁੱਕਾ ਪੀਂਦੇ? ਨਹੀਂ ਨਹੀਂ ਬਾਬਾ ਜੀ ਉੱਪਰ ਜੁਗਾ ਨਹੀਂ ਪੀਂਦੇ ਹੈਗੇ। ਬਾਬਾ ਜੀ ਦੇ ਬਹੁਤ ਪਿੱਛੇ ਖੜੇ ਨੇ ਉਹ ਸਾਰਿਆਂ ਤੋਂ ਵੱਡੇ ਬਹੁਤ ਉਹਨਾਂ ਦਾ ਉਹਨਾਂ ਦਾ ਨਾਂ ਕੀ ਹੈ? ਉਹਨਾਂ ਦਾ ਨਾਮ ਪ੍ਰਕਾਸ਼ ਸਿੰਘ। ਅੱਛਾ ਤੇ ਉਹਨਾਂ ਤੋਂ ਛੋਟੇ ਦਾ ਨਾਂ ਕੀ ਹੈ? ਉਹਨਾਂ ਦਾ ਛੋਟੇ ਨੇ ਸੁਭਾਸ਼ ਸਿੰਘ। ਅੱਛਾ ਦੋਨਾਂ ਨੂੰ ਸਤਿ ਸ੍ਰੀ ਅਕਾਲ ਜਨਾਬ। अच्छा वालेकुम सलाम जनाब। ਸਾਡੀ ਤੁਹਾਡੀ WhatsApp ਤੇ ਗੱਲਾਂ ਹੁੰਦੀਆਂ ਰਹਿਣਗੀਆਂ ਜਨਾਬ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਸਭ ਤੋਂ ਤੁਹਾਡੇ ਤੋਂ ਬਾਅਦ ਰਾਣਾ ਸਾਹਿਬ ਨੂੰ ਸਲਾਮ ਪੇਸ਼ ਕਰਨਾ। ਬਹੁਤ ਦਿਲ ਦੀ ਅਥਾਹ ਗਰਾਈਆਂ ਨਾਲ ਦੋ ਦੋਸਤ ਆਏ ਆ ਔਰ ਇਹਨਾਂ ਨੇ ਯਕੀਨ ਕਰੋ ਦੇਖੋ ਦੋ ਵਿਛੜੀਆਂ ਰੂਹਾਂ ਨੂੰ ਜ਼ਿੰਦਗੀ 'ਚ ਦੁਬਾਰਾ ਮਿਲਾਤਾ। ਜ਼ਿੰਦਗੀ ਦਾ ਅਸਲ ਜਿਹੜਾ ਮਕਸਦ ਸੀ ਜ਼ਿੰਦਗੀ ਦੀ ਜਿਹੜੀ ਰੂਹ ਉਹ ਪੂਰੀ ਕਰ ਦਿੱਤੀ। ਹਰ ਜ਼ਾਹਰ ਜਿਹਨੇ ਦੁਨੀਆ ਤੇ ਉਹਨਾਂ ਨੇ ਜਾਣਾ ਤੇ ਜਾਣਾ ਹੈ ਹੀ ਹੈ ਲੇਕਿਨ ਰੂਹਾਂ ਦੀ ਮੁਲਾਕਾਤ ਕਰਾਤੀ ਆਪਣੀ ਜਨਾਬ ਜਿਹੜੀ ਰੱਬ ਮੁਲਾਕਾਤ ਰੱਬ ਤੋਂ ਬਾਅਦ ਔਰ ਰਾਣਾ ਸਾਹਿਬ ਜ਼ਰੀਆ ਬਣੇ। ਬੜਾ ਧੰਨਵਾਦ ਹੈਗਾ ਰਾਣਾ ਸਾਹਿਬ ਦਾ ਜੀ। ਉਹਨਾਂ ਨੇ ਮਤਲਬ ਉਹਨਾਂ ਦੀ ਬਦੌਲਤ ਹੀ ਅੱਜ ਇਹ ਸਾਰਾ ਕੁਝ ਦਿੱਤੇ ਆਪਾਂ ਮਿਲੇ ਆ। ਹਾਂਜੀ ਉਹਨਾਂ ਦੀ ਬਦੌਲਤ ਮਿਲੇ ਜੀ। ਇਹ ਸਾਡਾ ਨੰਬਰ ਤੁਸੀਂ ਸੇਵ ਕਰ ਲਿਆ ਔਰ ਗੱਲ ਸੁਣੋ ਜਿਸ ਫੈਮਿਲੀ ਦੇ ਨਾਲ ਰਾਣਾ ਸਾਹਿਬ ਨੇ ਤੁਹਾਡੀ ਮੁਲਾਕਾਤ ਕਰਾਈ ਹੈ ਅਸੀਂ ਅਕਸਰ ਔਕਾਤ ਕਈ ਦੋਸਤ ਹੈ ਮੈਂ ਇੱਥੋਂ ਰਾਬਤਾ ਕਰੀਦਾ ਤੇ ਉਹ ਥੋੜੇ ਨਾ ਕਤਰਾਉਂਦੇ ਆ ਗੱਲਬਾਤ ਕਰਨ ਤੋਂ ਜਿੱਲੇ ਪਾਕਿਸਤਾਨ 'ਚ ਫੋਨ ਜਾਂਦਾ। ਇਹ ਸਾਰੀ ਫੈਮਿਲੀ ਪੜ੍ਹੀ ਲਿਖੀ ਹੈ ਜੀ। ਸਾਰੀ ਫੈਮਿਲੀ ਮੁਲਾਜ਼ਮ ਪੇਸ਼ਾ। ਕਿਸੇ ਵੀ ਨੈਗੇਟਿਵ ਸਰਗਰਮੀ 'ਚ ਇਹਨਾਂ ਨੇ ਕਦੀ ਜ਼ਿੰਦਗੀ 'ਚ ਹਿੱਸਾ ਨਹੀਂ ਲਿਆ। ਕਿਸੇ ਬੱਚੇ ਦੇ ਅੱਜ ਤੱਕ ਕੋਈ FIR ਕਿਸੇ ਥਾਣੇ 'ਚ ਨਹੀਂ ਹੋਈ ਕਿ ਜਿਹਦੇ ਨਾਲ ਕੋਈ ਬਦਮਜ਼ਗੀ ਮਤਲਬ ਬਣੇ। ਬੜੀ ਸਾਫ਼ ਸੁਥਰੇ ਕੋਈ ਸਾਡੇ ਦਿਮਾਗ ਦੀ ਗੱਲ ਨਹੀਂ ਸੀ। ਆਪਾਂ ਨੇ ਇਹ ਸੋਚਿਆ ਕਿ ਸਾਡੇ ਜੀ ਅੱਛਾ ਤੇ ਲੋਕ ਇੱਥੇ ਬੜੇ ਇਸ ਪਿੰਡ ਦੇ ਵਿੱਚ ਤਕਰੀਬਨ 18,000 ਦੀ ਆਬਾਦੀ ਹੈ ਕਸੋਕੀ ਦੀ ਜਿਸ ਪਿੰਡ ਬਾਬਾ ਜੀ ਰਹਿੰਦੇ ਆ। 6700 ਇਸ ਪਿੰਡ ਦਾ ਵੋਟ ਹੈ। ਯੂਨੀਅਨ ਕਾਉਂਸਲ ਜਿਹੜੀ ਤੁਹਾਡੀ ਜਿਹੜੀ ਇੰਡੀਆ ਦੇ ਵਿੱਚ ਚੇਅਰਮੈਨ ਕਾਉਂਸਲ ਜਾਂ ਜਿਹਨੂੰ ਤੁਸੀਂ ਵਿਲੇਜ ਕਾਉਂਸਲ ਕਹਿੰਦੇ ਹੋ। ਸਰਪੰਚ ਇੱਥੋਂ ਇਸ ਪਿੰਡ ਦਾ ਬਣਦਾ ਵਾ ਸਰਪੰਚ ਵੀ ਜਿਹਨੂੰ ਅਸੀਂ ਚੇਅਰਮੈਨ ਯੂਨੀਅਨ ਕਾਉਂਸਲ ਕਹਿੰਦੇ ਆ। ਇਹ ਜ਼ਿਲ੍ਹਾ ਇਹਨੂੰ ਲੱਗਦਾ ਹੈ ਪੰਜਾਬ ਦਾ ਜ਼ਿਲ੍ਹਾ ਹਾਫਜ਼ਾਬਾਦ ਤੇ ਡਿਵੀਜ਼ਨ ਇਹਦੀ ਹੈ ਗੁਜਰਾਂਵਾਲਾ। ਗੁਜਰਾਂਵਾਲਾ ਡਿਵੀਜ਼ਨ ਹੈ ਇਸ ਜ਼ਿਲ੍ਹੇ ਦੀ। ਗੁਜਰਾਂਵਾਲਾ ਡਿਵੀਜ਼ਨ 'ਚ ਕੋਈ 6 ਜ਼ਿਲ੍ਹੇ ਹੈ। ਸਾਡਾ ਜਿਹੜਾ ਪਿੰਡ ਕੱਸੋ ਕੀ ਹੈ ਨਾ ਇਹ ਬੜਾ ਅਮਨ ਪਸੰਦ ਆ ਬੜਾ ਸਕੂਨ 'ਚ ਬਸ ਰਿਹਾ। ਇੱਥੇ ਕੋਈ ਇੰਤਸ਼ਾਰ ਨਹੀਂ ਕੋਈ ਗੱਲ ਨਹੀਂ। ਜਦੋਂ ਮੈਨੂੰ ਪਤਾ ਲੱਗਿਆ ਮੇਰੇ ਕਸਮ ਤੇ ਮੈਂ ਇੰਟਰਨੈਟ ਤੇ ਪਹਿਲਾਂ ਗੂਗਲ ਮੈਪ ਦੀ ਪਾ ਕੇ ਸਰਚ ਕੀਤਾ ਕਿ ਸਾਡਾ ਚੇਅਰਮੈਨ ਬੜਾ ਸ਼ਰੀਫ ਆਦਮੀ ਹੈ। ਅੱਛਾ ਤੁਸੀਂ ਗੂਗਲ ਅਰਥ ਤੇ ਦੇਖਿਆ ਕਸੋਗੀ ਨੂੰ? ਹਾਂਜੀ ਮੈਂ ਦੇਖਿਆ। ਅਸੀਂ ਵੀ ਬਗੜੋਈ ਨੂੰ ਦੇਖਿਆ ਜੀ। ਉਹ ਬਗੜੋਈ ਦੇ ਲਾਗੇ ਇੱਕ ਪਿੰਡ ਸੀਗਾ ਟਾਂਡਾ ਉਹਦਾ ਕੀ ਹਾਲ ਆ? ਹਾਂਜੀ ਹੈਗਾ ਬਾਪੂ ਜੀ ਉਹ ਆਪਣੇ ਏਰੀਆ ਦਾ ਸਭ ਤੋਂ ਵੱਡਾ ਪਿੰਡ ਹੈਗਾ ਟਾਂਡਾ। ਹਾਂ ਹਾਂਜੀ ਇੱਥੇ ਨਾ ਜੀ ਅਜ਼ਾਨਾਂ ਦਾ ਟਾਈਮ ਹੋ ਗਿਆ ਨਮਾਜ਼ ਦਾ ਤੋਂ ਸਾਡਾ WhatsApp ਨੰਬਰ ਤੁਹਾਡੇ ਕੋਲ ਆ ਗਿਆ। ਸਾਡਾ ਵਕਤੀ ਫਕਤੀ ਤੁਹਾਡੇ ਨਾਲ ਆਪਣਾ ਇਨਸ਼ਾਅੱਲਾ ਰਾਬਤਾ ਹੋਵੇਗਾ। ਮੇਰੇ ਰਾਣਾ ਸਾਹਿਬ ਦੇ ਨਾਲ ਵੀ ਮੇਰਾ ਰਾਬਤਾ ਹੁੰਦਾ ਰਹੇਗਾ। ਤੁਸੀਂ ਤਸਵੀਰਾਂ ਵਗੈਰਾ ਸਾਨੂੰ ਵੀਡੀਓ ਵਗੈਰਾ ਭੇਜ ਦੇਣਾ। ਰਾਣਾ ਸਾਹਿਬ ਨੂੰ ਜ਼ਰਾ ਭੇਜ ਦੇਣਾ ਤਾਂ ਕਿ ਵੀਡੀਓ 'ਚ ਅਟੈਚ ਆਪਣਾ ਕਰ ਲੈ। ਦੂਸਰੀ ਗੱਲ ਹੈ ਕਿ ਸਾਡੀ ਵਕਤਨ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ ਇਨਸ਼ਾਅੱਲਾ। ਤਾਂ ਮੁੱਢ ਬੈਠ ਕੇ ਕਰਨਾ ਤਾਂ ਕਿ ਦੱਸਾਂ ਇਹਨੇ ਫੁੱਟ ਤੇ ਬਾਬਾ ਜੀ ਦੀ ਖਾਹਿਸ਼ ਹੈ ਬਈ ਉਹ ਪਲਾਕ ਦੀ ਮੁੱਢ ਮੈਨੂੰ ਕਿੰਨੇ ਫੁੱਟ ਉਹਦੀ ਗਲਾਈ ਕਿੰਨੀ ਹੈ? ਜੀ ਠੀਕ ਆ ਅਸੀਂ ਉਹਨੂੰ ਆਪਣਾ ਜ਼ਰੂਰ ਕਿਉਂ ਨਹੀਂ। ਤੇ ਬਾਬਾ ਜੀ ਦੀ ਖਾਹਿਸ਼ ਆ ਵੀ ਪਲਾਕ ਦੀ ਮੁੱਢ ਦਾ ਪਮਾਇਸ਼ ਕਰਕੇ ਨਾ ਗੁਲਾਈ ਕਰਕੇ ਸਾਨੂੰ ਜ਼ਰੂਰ ਭੇਜਣਾ। ਦੀ ਗੁਲਾਈ ਕਿੰਨੀ ਹੈ? ਕਿੰਨੇ ਫੁੱਟ ਆ? ਹਾਂਜੀ
ਚਲੋ ਜੀ ਉਹਨਾਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਲਓ ਜੀ, ਸਭ ਨੂੰ ਰਾਣਾ ਸਾਹਿਬ ਦੀ ਤਰਫੋਂ ਤੇ ਸਾਡੀ ਤਰਫੋਂ ਸਤਿ ਸ੍ਰੀ ਅਕਾਲ ਜਨਾਬ। ਇਸ ਘਰ ਦੇ ਰਹਿਣ ਵਾਲੀਆਂ ਆਪਣਾ ਧੀਆਂ ਧਿਆਣੀਆਂ ਨੂੰ ਤੇ ਆਪਣਾ ਸਾਡੀਆਂ ਭੈਣਾਂ ਨੂੰ ਤੇ ਇਹਨਾਂ ਦੇ ਬਜ਼ੁਰਗਾਂ ਨੂੰ। ਉਹ ਜਿਹੜੇ ਸਾਡੇ ਥਾਂ 'ਚ ਰਹਿੰਦੇ ਆ ਨਾ, ਉਹਨਾਂ ਦੁਆ ਸਲਾਮ। ਸਾਡੇ ਕੋਲੋਂ ਰਾਣਾ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਜੀ ਇਸ ਸਾਰਾ ਕੁਝ ਦੇ ਲਈ। ਹੁਣ ਮੈਂ ਰਾਣਾ ਸਾਹਿਬ ਨੂੰ ਕਹਿ ਦਿੰਦਾ ਜਨਾਬ, ਕਹਿ ਦਿੰਦਾ। ਰਾਣਾ ਸਾਹਿਬ ਵੀ ਤੁਹਾਡਾ ਸ਼ੁਕਰੀਆ ਅਦਾ ਕਰ ਰਹੇ ਜਨਾਬ, ਸਲਾਮ ਦੇ ਰਹੇ ਆ। ਲਓ ਜੀ, ਫਿਰ ਸਾਨੂੰ ਇਜਾਜ਼ਤ ਹੈ। ਅਸੀਂ ਨੇਕ ਖਾਹਿਸ਼ਾਤ ਨਾਲ ਤੁਹਾਨੂੰ ਇਜਾਜ਼ਤ ਚਾਹੁੰਦੇ ਹਾਂ। ਅੱਲਾਹ ਤਾਲਾ ਤੁਹਾਨੂੰ ਸੁਖੀ ਰੱਖੇ, ਤੁਸੀਂ ਜਿੱਥੇ ਜਿੱਥੇ ਰਹਿ ਜਾਓ ਤੇ ਤੁਹਾਡੀ ਮੁਲਾਕਾਤ ਦਾ ਅੱਲਾਹ ਜ਼ਰੀਆ ਬਣਾਈ ਰੱਖੇ ਜੀ। ਆਮੀਨ। ਜੀ ਬਹੁਤ ਸ਼ੁਕਰੀਆ। ਸਲਾਮ ਜਨਾਬ, ਬਹੁਤ ਸਲਾਮ ਜਨਾਬ। ਸਲਾਮ। ਦਾਦਾ ਜੀ ਨੂੰ ਸਲਾਮ ਦੇ ਦੇਣਾ, ਬਾਬੇ ਸ਼ਬੀਰ ਦਾ ਤੇ ਬਾਬੇ ਸੁਲਤਾਨ ਅਹਿਮਦ ਦਾ ਸਲਾਮ ਦੇ ਦੇਣਾ। ਤੇ 24 ਘੰਟੇ ਸਾਡੇ ਦਿਨਾਂ 'ਚ ਰਹਿੰਦੇ, 24 ਘੰਟੇ। ਸਾਡੀ ਇੱਧਰ ਵੀ ਸੇਮ ਹੀ ਨੇ। ਆ ਜਿਹੜੇ ਭਾਈ ਇਹਦੀ ਯੈਲੋ ਕਲਰ ਦੀ ਸ਼ਰਟ ਪਾ ਕੇ ਬੈਠੇ, ਉਹਨਾਂ ਨੂੰ ਵੀ ਸਲਾਮ ਦੇ ਦੇਣਾ। ਹੱਥ ਬੰਨ ਕੇ ਬੈਠੇ ਆ ਦੋਵੇਂ ਹੀ। ਜੀ ਬਹੁਤ ਸ਼ੁਕਰੀਆ ਜੀ। ਇਸ ਘਰ ਦੀਆਂ ਭੈਣਾਂ ਬੱਚੀਆਂ ਨੂੰ ਵੀ ਸਾਡਾ ਸਲਾਮ ਦੇਣਾ। ਹਾਂਜੀ ਵੀਰ ਜੀ, ਕੀ ਤੁਹਾਡੀ ਗੱਲ ਹੋਈ 73 ਸਾਲ ਬਾਅਦ ਬਜ਼ੁਰਗਾਂ ਦੀ ਵੀ ਗੱਲ ਹੋਈ, ਕਿੱਦਾਂ ਦਾ ਲੱਗਿਆ ਤੁਹਾਨੂੰ? ਬਜ਼ੁਰਗ ਧਰਤੀ ਬੜੀ ਪਿਆਰੀ ਹੈ। ਹਾਂਜੀ ਆਪਾਂ ਨੂੰ ਜਬਰ ਪੋ ਯਾਰਾ ਦਾ ਅਸੀਂ ਇਤਨਾ ਜਿੱਥੇ ਇਸ ਪਿੰਡ ਦੀਆਂ ਗਲੀਆਂ 'ਚ ਫਿਰ ਰਹੇ ਹਾਂ, ਲਾਗਲੇ ਪਿੰਡਾਂ ਨੂੰ ਦੇਖ ਰਹੇ ਹਾਂ। ਹਾਂਜੀ, ਆਪਣੀ ਸਾਨੂੰ ਇੱਕ ਇੰਚ ਜ਼ਮੀਨ ਦਾ ਸਾਡੇ ਸਾਹਮਣੇ ਘੁੰਮ ਰਹੀ ਹੈ। ਬਾਬਾ ਜੀ ਨੇ ਆਪਣੇ ਯਾਰ ਦੀ ਵੀਡੀਓ ਦੇ ਵਿੱਚ ਨਾਂ ਲਿਆ ਸੀ, ਉਹੀ ਯਾਰ ਅੱਲਾ ਨੂੰ ਦੂਸਰਾ ਮਨਜ਼ੂਰ ਸੀ, ਉਹ ਜ਼ਿੰਦਾ ਸਨ ਹਾਂਜੀ ਤੇ ਇਹਨਾਂ ਦੀ ਆਪਸ ਵਿੱਚ ਗੱਲ ਹੋਈ। ਹਾਂਜੀ, ਬਾਬਾ ਜੀ ਤੁਹਾਨੂੰ ਕਿੱਦਾਂ ਦਾ ਲੱਗਿਆ? ਮੈਨੂੰ ਦੱਸਦਾ ਜੇ ਸੀ ਉਂਝ ਗੱਲ ਤੇ ਗੱਲ ਕੀਤੀ ਨਾ, ਕਰਕੇ ਕਿੱਦਾਂ ਲੱਗਾ? ਇਹ ਮੁਲਾਕਾਤ ਕੈਸੀ ਲੱਗੀ? ਚੰਗੀ ਮੇਰੀ ਗੱਲ ਸੁਣ, ਆਪਣਾ ਮੁਲਕ ਜਿਹੜਾ ਹੁੰਦਾ ਵਤਨ ਆਪਣਾ ਈਮਾਨ ਹੈ। ਆਹ ਅਸੀਂ ਅਜੇ ਵੀ ਕਹਿੰਦੇ ਸਾਨੂੰ ਇਜਾਜ਼ਤ ਹੋਵੇ ਨਾ, ਅਸੀਂ ਉਸ ਧਰਤੀ ਨੂੰ ਚੁੰਮੀਏ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।